असलामुअलैकुम गुड मॉर्निंग सोहणियो गुड मॉर्निंग लो भी देख लवो एक फिर जी हसीन सुबह साड़ी मुंतज़र है धुप किते नहीं है तो मौसम बड़ा आशिकाना होया है इस हिसाब ਨਾਲ यूके वाले भी बड़े आशिकाना मिजाज रखते हैं ये बिल्कुल ਉਹਦੇ ਹਲਕਾ ਨਾ ਲਈ ਉਹਨਾਂ ਨੂੰ ਕਿਉਂਕਿ ਇੰਨਾ ਮੌਸਮ ਜਦੋਂ ਇਸ ਤਰ੍ਹਾਂ ਰਹੇਗਾ ਤੇ ਉਹ ਫਿਰ ਥੋੜੀ ਥੋੜੀ ਤਬੀਅਤ ਵਿੱਚ ਆਸ਼ਿਕਾਨਾਪਨ ਆ ਹੀ ਜਾਂਦਾ ਹੈ। ਅੱਜ ਅਸੀਂ ਬਣਾ ਰਹੇ ਹਾਂ ਬਈ ਮਾਸ਼ ਦੀ ਦਾਲ ਚਿਕਨ ਵਿੱਚ ਬਣਾ ਰਹੇ ਹਾਂ ਅਤੇ ਮੈਂ ਭਿਉਂ ਦਿੱਤੀ ਸੀ ਸਵੇਰੇ ਉੱਠ ਕੇ ਅਤੇ ਬਸ ਇਹ ਹੁਣ ਤਕਰੀਬਨ ਤਿਆਰ ਹੈ। ਅਸੀਂ ਸੋਹਣਾ ਸੋਹਣਾ ਤਰਬੂਜ਼ ਕੱਟ ਲਿਆ ਵੇ। ਤਰਬੂਜ਼ ਮੈਂ ਦੋ ਹਿੱਸਿਆਂ 'ਚ ਕੱਟਿਆ ਵੇ, ਇੱਕ ਮੈਂ ਛੋਟੇ ਛੋਟੇ ਪੀਸ ਕੱਟੇ ਨੇ, ਇੱਕ ਥੋੜ੍ਹੇ ਜਿਹੇ ਬੜੇ ਕਦਰੇ ਬੜੇ। ਇਹਦਾ ਮੈਂ ਬਣਾਵਾਂਗੀ ਜੂਸ ਬਣਾਵਾਂਗੇ ਅਸੀਂ ਤਰਬੂਜ਼ ਦਾ ਫਰੈਸ਼ ਜੂਸ ਬਣਾ ਕੇ ਪੀਵਾਂਗੇ। ਅਤੇ ਇਸ ਤੋਂ ਫਿਰ ਮੈਂ ਦੋ ਜਗ੍ਹਾ ਕੱਟਿਆ ਅਤੇ ਸੋਹਣਾ ਸੋਹਣਾ ਆਟਾ ਵੀ ਗੁੰਨ ਲਿਆ ਬਈ। ਅਤੇ ਅੱਜ ਅਸੀਂ ਬੜੇ ਕੰਮ ਨਿਪਟਾ ਲਏ ਨੇ। ਅਤੇ ਇਹ ਦੇਖ ਲਓ ਜੀ ਗਰਮ ਪਾਣੀ ਦੀ ਬੋਤਲ, ਇਹ ਮਸ਼ਹੂਰੋ ਮਾਰੂਫ ਬੋਤਲ ਹੁੰਦੀ ਹੈ, ਹਰ ਘਰ ਵਿੱਚ ਤਕਰੀਬਨ ਹੁੰਦੀ ਹੈ ਅਤੇ ਜਦੋਂ ਸਕਾਈ ਸਕੂਈ ਕਰਨੀ ਹੋਵੇ ਨਾ ਕੰਮ ਆ ਜਾਂਦੀ ਹੈ। ਅਤੇ ਰਾਤ ਨੂੰ ਮੇਰੇ ਗੋਡੇ 'ਚ ਸ਼ਦੀਦ ਦਰਦ ਰਿਹਾ, ਪਤਾ ਨਹੀਂ ਕੀ ਹੋ ਗਿਆ, ਪੈਰ ਕਿਤੇ ਪੁੱਠਾ ਸਿੱਧਾ ਪੈ ਗਿਆ। ਤਕਲੀਫ ਤਾਂ ਮੈਨੂੰ ਹੈਗੀ ਹੈ ਲੇਕਿਨ ਜ਼ਿਆਦਾ ਹੀ ਰਾਤ ਨੂੰ ਹੋ ਗਈ। ਅਤੇ ਚਲੋ ਬਈ ਫਿਰ ਰਾਤ ਸੇਕ ਸੂਕ ਕੀਤੇ, ਦਵਾਈਆਂ ਮਲੀਆਂ ਅਤੇ ਸਾਡਾ ਇਸ ਤਰ੍ਹਾਂ ਟਾਈਮ ਗੁਜ਼ਰ ਗਿਆ। ਅਤੇ ਲੋ ਬਈ ਅਸੀਂ ਹੁਣ ਬਣਾਉਣ ਲੱਗੇ ਹਾਂ ਦਾਲ ਮਾਸ਼ ਅਤੇ ਨਾਲ ਅਸੀਂ ਬਣਾਵਾਂਗੇ ਚਿਕਨ ਵਿੱਚ। ਚਿਕਨ ਧੋ ਕੇ ਮੈਂ ਰੱਖ ਲਿਆ ਵੇ ਅਤੇ ਇੱਥੇ ਮੈਂ ਚੀਜ਼ਾਂ ਕੱਟ ਕੇ, ਪਿਆਜ਼ ਕੱਟ ਕੇ ਰੱਖਿਆ, ਨਾਲ ਅਦਰਕ ਲਸਣ ਹੈ ਅਤੇ ਨਾਲ ਹਰੀ ਮਿਰਚ ਅਤੇ ਅਦਰਕ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਨਾਲੋਂ ਨਾਲ ਦਿਖਾਉਂਦੀ ਹਾਂ। ਮਸਾਲੇ ਮੈਂ ਪਾ ਕੇ ਰੱਖ ਲਏ ਨੇ, ਸਾਰਾ ਸਾਬਤਾ ਮਸਾਲਾ ਜਾਏਗਾ। ਗਰਮ ਮਸਾਲਾ, ਮੋਟੀ ਇਲਾਇਚੀ, ਦਾਲਚੀਨੀ ਅਤੇ ਜਿਹੜਾ ਲੌਂਗ, ਕਾਲੀ ਮਿਰਚ, ਜ਼ੀਰਾ ਅਤੇ ਕੁੱਟੀ ਮਿਰਚ, ਨਮਕ, ਲਾਲ ਮਿਰਚ, ਹਲਦੀ, ਇਹ ਸਾਰੀਆਂ ਚੀਜ਼ਾਂ ਮੈਂ ਵਿੱਚ ਪਾ ਕੇ ਰੱਖ ਲਈਆਂ ਨੇ। ਅਤੇ ਅਸੀਂ ਹੁਣ ਬਣਾਉਂਦੇ ਹਾਂ ਹਾਂਡੀ ਆਪਣੀ, ਸ਼ੁਰੂ ਕਰਨੇ ਹਾਂ ਬਿਸਮਿल्लाह रहमान रहीम। ਮੈਨੂੰ ਫਰਮਾਇਸ਼ ਆਈ ਸੀ, ਇੱਕ ਕੌਮੈਂਟ ਆਇਆ ਸੀ ਮੈਨੂੰ ਉੱਥੋਂ ਕਿੱਥੋਂ, ਆਇਰਲੈਂਡ ਤੋਂ ਆਏ ਸੀ ਫਰਮਾਇਸ਼ ਕਿ ਵੀ ਮੈਨੂੰ ਦਾਲ ਦਾ ਮਾਸ਼ ਦੀ ਦਾਲ ਦੀ ਰੈਸਪੀ ਦੱਸ ਦੇਵੋ। ਅਤੇ ਮਾਸ਼ ਦੀ ਦਾਲ, ਮੈਂ ਥੋੜ੍ਹਾ ਜਿਹਾ ਗਰਮ ਹੋ ਜਾਵੇ, ਮਾਸ਼ ਦੀ ਦਾਲ ਦੀ ਰੈਸਪੀ ਉਹਨਾਂ ਨੇ ਕਿਹਾ ਸੀ। ਮੈਂ ਕਿਹਾ ਚਲੋ ਠੀਕ ਹੈ ਜੀ, ਅਸੀਂ ਜਿਸ ਦਿਨ ਬਣਾਵਾਂਗੇ ਤੁਹਾਨੂੰ ਦੱਸ ਦੇਵਾਂਗੇ। ਆਇਲ ਗਰਮ ਹੋ ਚੁੱਕਿਆ ਹੈ, ਇਹਦੇ ਵਿੱਚ ਅਸੀਂ ਪਾ ਦੇਵਾਂਗੇ ਪਿਆਜ਼। ਚਲੋ ਅਸਾਂ ਜਾਣ ਕੇ ਮੀਟ ਲਈ ਅੱਖ ਵੇ, ਅਸਾਂ ਜਾਣ ਕੇ ਮੀਟ ਲਈ ਅੱਖ ਵੇ, ਝੂਠੀ ਮੂਠੀ ਦਾ ਪਾ ਲਿਆਈ ਕੱਖ ਵੇ, ਕਿ ਸਾਡੇ ਵੱਲ ਤੱਕ ਸੱਜਣਾ, ਕਿ ਸਾਡੇ ਵੱਲ ਤੱਕ ਸੱਜਣਾ। ਅਸਾਂ ਜਾਣ ਕੇ ਮੀਟ ਲਈ ਅੱਖ ਵੇ, ਅਸਾਂ ਜਾਣ ਕੇ ਮੀਟ ਲਈ ਅੱਖ ਵੇ, ਝੂਠੀ ਮੂਠੀ ਦਾ ਪਾ ਲਿਆਈ ਕੱਖ ਵੇ, ਕਿ ਸਾਡੇ ਵੱਲ ਤੱਕ ਸੱਜਣਾ। ਲੋ ਵੀ ਤੱਕ ਲਵੋ ਵੀ ਆਇਰਲੈਂਡ ਵਾਲਿਓ। ਆਇਰਲੈਂਡ ਤੋਂ ਮੈਨੂੰ ਆਈ ਸੀ ਇਸਬਾ ਅਰਾਈ ਨੇ ਫਰਮਾਇਸ਼ ਕੀਤੀ ਸੀ, ਅਤੇ ਇਸਬਾ ਅਰਾਈ ਜੀ ਕਿ ਤੁਸੀਂ ਮੈਨੂੰ ਦਾਲ ਮਾਸ਼ ਦੀ ਰੈਸਪੀ ਜ਼ਰੂਰ ਦੱਸ ਦੇਵੋ। ਅਤੇ ਬਈ ਹਾਜ਼ਰ ਖਿਦਮਤ ਹੈ ਜੀ, ਥੋੜ੍ਹੇ ਲੇਟ ਹੋ ਗਏ ਹਾਂ, ਮਾਜ਼ਰਤ ਚਾਹੁੰਦੇ ਹਾਂ ਕਿਉਂਕਿ ਦਾਲ ਦੀ ਵਾਰੀ ਆਖਰੀ ਵੀ ਦੇਣੀ ਸੀ, ਹੋਰ ਕੁਛ ਵਿੱਚ ਪੱਕ ਗਿਆ। ਲੇਕਿਨ ਦਾਲ ਵੀ ਇਸ ਤਰ੍ਹਾਂ ਹੋ ਰਿਹਾ ਸੀ ਕਿ ਕੁਛ ਤੁਹਾਡੀ ਮੈਂ ਸਫਾਈਆਂ 'ਚ ਵੀ ਲੱਗੀ ਹੋਈ ਸਾਂ, ਇਸ ਤਰ੍ਹਾਂ ਫਿਰ ਉਹ ਨਹੀਂ ਬਣ ਸਕੀ ਬਰ ਵਕਤ। ਪਰ ਇਹ ਵੇ ਕਿ ਮੈਨੂੰ ਯਾਦ ਸੀ, ਇਹ ਕੌਮੈਂਟ ਆਇਆ ਵੇ, ਅਤੇ ਇਸ ਤੋਂ ਫਿਰ ਅਸੀਂ ਇਹਨੂੰ ਅੱਜ ਬਣਾ ਰਹੇ ਹਾਂ। ਪਿਆਜ਼ ਅਸੀਂ ਪਾ ਦਿੱਤਾ ਵੇ, ਅਸੀਂ ਹਜੇ ਥੋੜ੍ਹਾ ਜਿਹਾ ਇਹਨੂੰ ਗੁਲਾਬੀ ਰੰਗ ਦਾ ਕਰਾਂਗੇ, ਫਿਰ ਬਾਕੀ ਅਸੀਂ ਚੀਜ਼ਾਂ ਸ਼ਾਮਿਲ ਕਰਾਂਗੇ। ਅਤੇ ਤੁਹਾਡੇ ਸਾਰਿਆਂ ਦੇ ਕੌਮੈਂਟ ਦਾ ਬਹੁਤ ਬਹੁਤ ਸ਼ੁਕਰੀਆ। ਮੇਰੀ YouTube ਫੈਮਿਲੀ ਆ ਕੇ YouTube ਵਿਹੜੇ 'ਚ ਬੈਠ ਜਾਂਦੀ ਹੈ ਅਤੇ ਤੁਸੀਂ ਇੰਨੇ ਅੱਛੇ ਅੱਛੇ ਕੌਮੈਂਟ ਕਰਦੇ ਹੋ ਕਿ ਮੈਨੂੰ ਬਈ ਬੜਾ ਹੀ ਚੰਗਾ ਲੱਗਦਾ ਸੀ ਕੌਮੈਂਟ ਪੜ੍ਹਨੀ ਆ। ਕਿਉਂਕਿ ਸਿਰਫ ਦੇਖੋ ਇੱਕ ਵਿਊ ਜਿਹੜਾ ਹੁੰਦਾ ਹੈ ਨਾ, ਉਹ ਮੈਨੂੰ ਨਹੀਂ ਪਤਾ ਹੁੰਦਾ ਉਹ ਕਿਹਨੇ ਕੀਤਾ ਵਾ ਵਿਊ, ਲੇਕਿਨ ਜਦੋਂ ਤੁਸੀਂ ਕੀ ਕਹਿੰਦੇ ਨੇ ਕੌਮੈਂਟ ਕਰਦੇ ਹੋ, ਮੈਨੂੰ ਪਤਾ ਚੱਲਦਾ ਫਲਾਂ ਬੰਦੇ ਨੇ ਦੇਖਿਆ, ਉਹਨੇ ਮੇਰੇ ਨਾਲ ਗੱਲ ਕੀਤੀ ਹੈ, ਮੇਰੀ ਗੱਲ ਦਾ ਜਵਾਬ ਦਿੱਤਾ ਵੇ, ਅਤੇ ਫਿਰ ਬੜਾ ਚੰਗਾ ਲੱਗਦਾ। ਸਾਡਾ ਇੱਕ ਤਾਲੁਕ ਵੀ ਬਣਦਾ ਵੇ ਕਿ ਅਸੀਂ, ਔਰ ਦੂਸਰੇ ਉਹ ਫਿਰ ਉਹ ਹਰ ਕੋਈ ਆਪਣਾ ਬਚਪਨ, ਆਪਣੀਆਂ ਯਾਦਾਂ ਜਿਹੜੀਆਂ ਉਹ ਫਿਰ ਸ਼ੇਅਰ ਕਰ ਲੈਂਦਾ ਵੇ। ਇਹ ਚਲੋ ਇਸ ਤਰ੍ਹਾਂ ਹੁੰਦਾ ਸੀ, ਹਰ ਕੋਈ ਆਪਣੇ ਆਪਣੇ ਕਿੱਸੇ ਸੁਣਾਉਂਦਾ ਵੇ, ਅਤੇ ਉਹ ਵੀ ਬੜਾ ਚੰਗਾ ਲੱਗਦਾ ਬਈ, ਵੀ ਮੈਨੂੰ ਤਾਂ ਬੜਾ ਚੰਗਾ ਲੱਗਦਾ ਵੇ। ਅਤੇ ਮੈਨੂੰ ਗੱਪਸ਼ਪ ਜਿਹੜੇ ਨਾਂ ਤੋਂ ਉਹਨਾਂ ਦਾ ਅਕਾਊਂਟ ਦਾ ਨਾਮ ਹੈ ਗੱਪਸ਼ਪ, ਉਹਨਾਂ ਨੇ ਕਿਹਾ ਕਿ ਰਾਤ ਦੇ 11 ਵੱਜ ਚੁੱਕੇ ਨੇ, ਤੁਹਾਡਾ ਪਾਕਿਸਤਾਨੀ ਹਿਸਾਬ ਨਾਲ ਤੁਹਾਡਾ ਬੜਾ ਲੇਟ ਆਇਆ ਵੀ ਵਲੌਗ,
ਪਰ ਵੀ ਮੈਂ ਦੇਖਣੀ ਪਈ ਹਾਂ, ਤੇ ਸਭ ਤੋਂ ਪਹਿਲਾਂ ਮੈਂ ਹੀ ਦੇਖਿਆ ਵੇ ਤੇ ਮੈਂ ਹੀ ਕਮੈਂਟ ਕਰ ਰਹੀ ਹਾਂ, ਤੇ ਬਈ ਤੁਸੀਂ ਕੀ ਕਹਿੰਦੇ ਨੇ। ਪਰ ਫਿਰ ਵੀ ਮਜ਼ਾ ਆ ਰਿਹਾ ਤੁਹਾਡੀਆਂ ਗੱਲਾਂ ਦਾ, ਮੈਂ ਸੁਣਨੀ ਪਈ ਹਾਂ। ਤੇ ਬਈ ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ। ਤੇ ਬਾਕੀ ਇਹ ਵੇ ਕਿ ਮੈਂ ਪੂਰੀ ਕੋਸ਼ਿਸ਼ ਕਰਨੀ, ਯਕੀਨ ਮੰਨੋ ਕਿ ਮੈਂ ਕਹਿੰਦੀ ਹਾਂ ਕਿ ਮੈਂ ਜਲਦੀ ਜਲਦੀ ਪਾ ਦੇਵਾਂ, ਤਾਂ ਕਿ ਪਾਕਿਸਤਾਨੀ ਟਾਈਮ ਦੇ ਹਿਸਾਬ ਦੇ ਨਾਲ ਥੋੜ੍ਹਾ ਲੋਕ ਜਿਹੜੇ ਦੇਖਦੇ ਨੇ, ਕਿਉਂਕਿ ਅੱਜ ਕੱਲ੍ਹ ਮੈਂ ਦੇਖ ਰਹੀ ਹਾਂ ਆਪਣੇ YouTube ਤੇ ਜਿਹੜਾ ਕਿ ਮੇਰਾ ਉਹਦੇ ਵਿੱਚ ਪਾਕਿਸਤਾਨ ਤੇ ਨੰਬਰ 1 ਤੇ ਦੇਖਿਆ ਜਾ ਰਿਹਾ ਵਾ। ਇਸ ਤੋਂ ਫਿਰ ਮੇਰੀ ਕੋਈ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਲਦੀ ਮਤਲਬ ਪਾ ਦੇਵਾਂ, ਪਰ ਹੁਣ ਕੱਲੀ ਜਾਨ ਦੁੱਖ ਲੱਖ ਤੇ ਕਰੋੜ ਨੇ, ਤੇ ਹੁਣ ਫਿਰ ਮੈਂ ਕੀ ਕਰਾਂ ਕਿ ਉਹ ਵੀਡੀਓ ਬਣਾਉਣੀ। ਵੀਡੀਓ ਤੁਹਾਨੂੰ ਕਈ ਦਫਾ ਦੱਸਿਆ ਕਿ ਇਹ ਸਿਆਪੇ ਇੰਨੇ ਨੇ ਕਿ ਵੀਡੀਓ ਬਣਾਉਣੀ, ਕਰਨੀ, ਅਪਲੋਡ ਕਰਨੀ, ਥੰਬਨੇਲ ਬਣਾਉਣਾ, ਉਹਦੇ ਵਿੱਚ ਫਿਰ ਘਰ ਦਾ ਵੀ ਥੋੜ੍ਹਾ ਬਹੁਤ ਕਰਨਾ, ਤੇ ਮੈਂ ਲੇਟ ਹੋ ਜਾਂਦੀ ਹਾਂ। ਤੇ ਬਹਰਹਾਲ ਮੈਂ ਮਾਜ਼ਰਤ ਚਾਹਨੀ, ਪੂਰੀ ਮੈਂ ਕੋਸ਼ਿਸ਼ ਕਰਾਂਗੀ ਕਿ ਹੁਣ ਮੈਂ ਕੁਛ ਐਸਾ ਕਰਾਂ ਕਿ ਨਹੀਂ ਆਤੇ ਇੱਕ ਦਿਨ ਪਹਿਲਾਂ ਰਿਕਾਰਡ ਕਰਕੇ ਰੱਖਾਂ, ਕੋਈ ਥੋੜਾ ਜਿਹਾ ਸਿਲਸਿਲਾ ਇਸ ਤਰ੍ਹਾਂ ਕਰਾਂ ਤਾਂ ਕਿ बर वक्त हो जाए कि तुसी जरा टाइम ना देख सको। तो बहरहाल ਤੁਹਾਡੇ कमेंट ਦਾ 11 ਵਜੇ ਜਾ ਕੇ ਮੈਨੂੰ ਦੇਖਦੇ ਹੋ, ਮੇਰੀਆਂ ਗੱਲਾਂ ਨੂੰ ਬਰਦਾਸ਼ਤ ਕਰਦੇ ਹੋ, ਤੇ ਬਈ ਸਲਾਮ ਹੈ ਤੁਹਾਨੂੰ। ਤੇ ਬਾਕੀ ਮਾਹਾ ਨੇ ਕਿਹਾ ਕਿ ਬਈ ਮਾਹਾ ਦੇ ਮੇਰੇ ਤੇ ਹੋ ਗਈ ਹੈ ਫਿਦਾ। ਮਾਹਾ ਦੇ ਇਸ ਤਰ੍ਹਾਂ ਹੋ ਗਈ ਹੈ ਕਿ ਮਾਹਾ ਕਹਿੰਦੀ ਪਈ ਹੈ ਕਿ ਮੈਨੂੰ ਤੇ ਇੰਨਾ ਚੰਗਾ ਲੱਗਦਾ ਤੁਹਾਡੀਆਂ ਗੱਲਾਂ ਸੁਣਨਾ, ਬੜਾ ਹੀ ਮੈਨੂੰ ਮਜ਼ਾ ਆਉਂਦਾ ਵੇ। ਔਰ ਤੁਸੀਂ ਇੰਨੀਆਂ ਗੱਲਾਂ ਕਰ ਕਿਸ ਤਰ੍ਹਾਂ ਲੈਂਦੇ ਹੋ, ਤੁਹਾਨੂੰ ਯਾਦ ਕਿਸ ਤਰ੍ਹਾਂ ਰਹਿੰਦੀਆਂ ਨੇ ਪੁਰਾਣੀਆਂ ਗੱਲਾਂ। ਤੇ ਮਹਾ ਵੀ ਆ ਹੁਣ ਜ਼ਮਾਨੇ ਜਿਹੜੇ ਗੁਜ਼ਾਰੇ ਨੇ ਉਹ ਤੇ ਯਾਦ ਰਹਿਣੇ ਹੀ ਨੇ ਨਾ ਸਾਨੂੰ। ਤੇ ਹਸਬੇ ਮਾਮੂਲ ਪਸੀਨਾ ਆਉਣ ਲੱਗ ਗਿਆ ਮੈਨੂੰ, ਤੇ ਮੈਂ ਉਹਦਾ ਪੂੰਝਣਾ ਸ਼ੁਰੂ ਕਰ ਦਿੱਤਾ। ਅੱਜ ਤੇ ਮੈਂ ਉੱਪਰ ਵੀ ਨਹੀਂ ਗਈ, ਯਕੀਨ ਮੰਨੋ ਗੋਡੇ 'ਚ ਇੰਨੀ ਤਕਲੀਫ ਸੀ ਨਾ ਕਿ ਮੈਂ ਉੱਪਰ ਵੀ ਨਹੀਂ ਗਈ, ਫਿਰ ਨੀਚੇ ਹੀ ਬਸ ਇੱਕ ਦੁਪੱਟਾ ਮੇਰਾ ਪਿਆ ਸੀ ਤੇ ਮੈਂ ਉਹ ਕੱਢ ਕੇ ਲੈ ਲਿਆ। ਮੈਂ ਕੱਲ ਵਾਲੀ ਦੁਪੱਟਾ ਲੈ ਲਿਆ, ਤੇ ਪਤਾ ਹੀ ਨਹੀਂ ਚੱਲਣਾ ਕਿਹੜੇ ਦਿਨ ਦੀ ਇਹ ਵੀਡੀਓ ਵੇ, ਕਿਉਂਕਿ ਉਹ ਥੰਬਨੇਲ ਜਦੋਂ ਬਣਾਉਂਦੀ ਹਾਂ ਇੱਕੋ ਜਿਹੀ ਹੋ ਜਾਂਦਾ ਵੇ। ਬਹਰਹਾਲ ਤੁਹਾਨੂੰ ਮੈਂ ਸਾਰੀ ਆਪਣੀ ਰੂਦਾਸ ਸੁਣਾ ਦਿੱਤੀ। ਤੇ ਬਾਕੀ ਉਹਨਾਂ ਨੇ ਨਸੀਮਾ ਨੇ ਵੀ ਕਿਹਾ, ਨਸੀਮਾ ਡਾਰ ਨੇ ਵੀ ਕਿਹਾ ਵੀ ਤੁਹਾਡਾ ਗਾਰਡਨ ਤੇ ਬੜਾ ਚੰਗਾ ਵੇ, ਤੁਹਾਡੇ ਘਰ ਦਾ ਗਾਰਡਨ ਖਾਸਾ ਬੜਾ ਵੇ। ਤੇ ਨਸੀਮਾ ਔਰ ਉਹਨਾਂ ਨੇ ਜਿਹੜੀ ਟੌਕ ਕਰਨੀ ਆ ਮੈਂ ਉਹਨਾਂ ਦੀ ਬੜੀ ਤਾਰੀਫ ਕੀਤੀ। ਤੇ ਨਸੀਮਾ ਬਹੁਤ ਬਹੁਤ ਸ਼ੁਕਰੀਆ। ਗਾਰਡਨ ਤੇ ਵਾਕਈ ਵੱਡਾ ਵੇ, ਤੇ ਵੱਡੇ ਗਾਰਡਨ ਦੀਆਂ ਵੱਡੀਆਂ ਮੁਸੀਬਤਾਂ ਨੇ। ਇਸ ਤੋਂ ਕਿ ਗ੍ਰਾਸ ਕਟਿੰਗ ਕਰਨੀ ਪੈਂਦੀ ਹੈ ਤੇ ਵਾਵਾ ਹੀ ਟਾਈਮ ਲੱਗ ਜਾਂਦਾ। ਲੇਕਿਨ ਬਹਰਹਾਲ ਸ਼ੁਕਰ ਅਲਹਮਦੁਲਿਲਾ ਕਿ ਜਦੋਂ ਵੀ ਅਸੀਂ ਘਰ ਲੈਣਾ ਸੀ ਨਾ, ਉਦੋਂ ਮੈਨੂੰ ਇਹ ਹੁੰਦਾ ਸੀ ਕਿ ਯਾਰ ਥੋੜ੍ਹਾ ਜਿਹਾ ਖੁੱਲ੍ਹੀ ਜਗ੍ਹਾ ਹੋਵੇ। ਮੈਨੂੰ ਹਮੇਸ਼ਾ ਹੁੰਦੀ ਸੀ ਕਿ ਅੱਲਾ ਥੋੜ੍ਹੀ ਜਿਹੀ ਖੁੱਲ੍ਹੀ ਜਗ੍ਹਾ ਹੋਵੇ, ਥੋੜ੍ਹਾ ਜਿਹਾ ਇਸ ਤਰ੍ਹਾਂ ਹੋਵੇ ਕਿ ਬੰਦਾ ਫਿਰ ਆਪਣੇ ਬਹਿੰਦਾ। ਗਰਮੀਆਂ 'ਚ ਅਸੀਂ ਜਿਵੇਂ ਬੈਠ ਜਾਂਦੇ ਹਾਂ ਸਾਰੇ ਬਾਹਰ, ਸਰਦੀ 'ਚ ਤਾਂ ਖੈਰ ਇੱਥੇ ਬਾਹਰ ਤੁਸੀਂ ਨਿਕਲ ਹੀ ਸਕਦੇ। ਪਰ ਅਲਹਮਦੁਲਿਲਾ ਅੱਲਾ ਪਾਕ ਨੇ ਜਦੋਂ ਸਾਨੂੰ ਘਰ ਦਿੱਤਾ ਤੇ ਬੜਾ ਅੱਛਾ ਦਿੱਤਾ ਕਿ ਉਹਦੇ ਵਿੱਚ ਫਿਰ ਅੱਛੀ ਖੁੱਲ੍ਹੀ ਜਗ੍ਹਾ ਵੇ। ਬੱਚੇ ਇੱਥੇ ਹੁੰਦੇ ਸਨ, ਯੂਸੁਫ, ਮੁਸਤਫਾ, ਰਾਫੀ ਹੁੰਦੇ ਸਨ, ਇਹ ਸਾਰੇ ਬੱਚੇ ਬਾਹਰ ਖੇਡਦੇ ਸਨ ਫੁੱਟਬਾਲ। ਇਨਸ਼ਾਅੱਲਾ ਹੁਣ ਫਿਰ ਬੱਚਿਆਂ ਨੇ ਆਉਣਾ ਗਰਮੀਆਂ ਦੀ ਛੁੱਟੀਆਂ 'ਚ, ਸਾਰੇ ਖੇਲਾਂਗੇ ਅਸੀਂ। ਤਾਂ ਮੈਂ ਦਿਖਾਵਾਂਗੀ ਬੱਚਿਆਂ ਨੂੰ ਖੇਲਦੇ ਹੋਏ ਵੀ। ਲੋ ਵੀ ਨਾਲ ਨਾਲ ਸਾਡਾ ਜਿਹੜਾ ਪਿਆਜ਼ ਫਰਾਈ ਹੋ ਰਿਹਾ ਵੇ, ਹਲਕਾ ਹਲਕਾ ਥੋੜ੍ਹਾ ਜਿਹਾ ਅਸੀਂ ਹੋਰ ਕਰਾਂਗੇ, ਫਿਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬਾਕੀ ਚੀਜ਼ਾਂ ਸ਼ਾਮਿਲ ਕਰ ਦਾਂਗੇ। ਤੇ ਸ਼ਬੀਰ ਹੁਸੈਨ ਸਾਹਿਬ ਨੇ ਤੇ ਵੀ ਬੜੇ ਮਜ਼ੇ ਦੀ ਕਮੈਂਟ ਕੀਤਾ। ਉਹਨਾਂ ਨੇ ਪੂਰੀ ਆਪਣੀ ਲਿਖੀ ਕਮੈਂਟ ਲਿਖਿਆ, ਕਹਿੰਦੇ ਕਿ ਵੀ ਮੈਂ ਤੇ ਜਦੋਂ ਜਾਣਾ ਸਾਂ ਇੱਕ ਠੰਡੀ ਬੋਤਲ ਪਾਣੀ ਦੀ ਤੇ ਇੱਕ ਦੁੱਧ ਵਾਲੀ ਬੋਤਲ, ਤੇ ਦੋ ਹੁੰਦੀਆਂ ਸਨ। ਤੇ ਬਈ ਅੰਮੀ ਤਾਂ ਬਸਤਾ ਫੜ ਕੇ ਸਕੂਲ ਛੱਡਣ ਜਾਂਦੇ ਸਨ, ਕਿਉਂਕਿ ਇਕਲੌਤਾ ਬੇਟਾ ਹੋਣ ਦਾ ਉਹਨਾਂ ਨੇ ਕਿਹਾ ਵੀ ਬੜਾ ਹੀ ਫਾਇਦੇ ਹੁੰਦੇ ਜੇ ਵੀ ਇਕਲੌਤਾ ਮੁੰਡਾ ਹੋਵੇ ਨਾ, ਤੇ ਮਾਂ ਵੀ ਬੜੇ ਨਖਰੇ ਚੁੱਕਦੀ ਏ। ਤੇ ਮਾਵਾਂ ਤੇ ਬਈ ਬੜੇ ਹੀ ਵਾਕਈ ਨਖਰੇ ਚੁੱਕਦੀਆਂ ਨੇ ਬੇਟੀਆਂ ਦੇ, ਪਰ ਇਕਲੌਤਾ ਬੇਟਾ ਤੇ ਵਾਕਈ ਬਈ ਇਹ ਤੇ ਮੈਨੂੰ ਪਤਾ ਵੀ ਇਸ ਚੀਜ਼ ਦਾ, ਕਿਉਂਕਿ ਮੇਰਾ ਆਪਣਾ ਭਾਈ ਵੀ ਇਕਲੌਤਾ ਹੀ ਸੀ ਨਾ, ਅੱਲਾ ਜ਼ਿੰਦਗੀ ਤੰਦਰੁਸਤੀ ਉਹਨੂੰ ਦਵੇ। ਤੇ ਮੇਰੀ ਅੰਮੀ ਵੀ ਬੜੇ ਉਹਦੇ ਲਾਡ ਚੁੱਕਦੇ ਸਨ ਕਿ ਬਸ ਰੋਟੀ ਖਾ ਲੈ, ਇਹ ਕਰ ਲੈ, ਉਹ ਕਰ ਲੈ, ਪਿੱਛੇ ਪੈ ਰਹਿੰਦੇ ਸਨ ਉਹਦੇ। ਤੇ ਲੋ ਬਈ ਅਸੀਂ ਹੁਣ ਇਹਦੇ ਵਿੱਚ ਸ਼ਾਮਿਲ ਕਰ ਦਿੰਦੇ ਹਾਂ ਚਿਕਨ। ਗੋਲਡਨ ਜਿਹਾ ਹੋ ਗਿਆ ਸਾਡਾ ਪਿਆਜ਼, ਇਹਦੇ ਵਿੱਚ ਜਾਏਗਾ ਚਿਕਨ। ਇਹਨੂੰ ਅਸੀਂ ਅੱਛਾ ਜਿਹਾ ਮਿਕਸ ਕਰ ਲਵਾਂਗੇ। ਵੀ ਅਸੀਂ ਇਹਨੂੰ ਥੋੜ੍ਹਾ ਜਿਹਾ ਮਿਕਸ ਕਰ ਲਿਆ ਵੇ, ਦੇਖ ਲਓ ਥੋੜਾ ਜਿਹਾ ਕੱਚਾਪਨ ਥੋੜਾ ਜਿਹਾ ਖਤਮ ਹੋ ਰਿਹਾ ਨਾ ਹੋ ਜਾਏ, ਤੇ ਫਿਰ ਅਸੀਂ ਬਾਕੀ ਚੀਜ਼ਾਂ 'ਚ ਸ਼ਾਮਿਲ ਕਰਾਂਗੇ। ਇਹਨੂੰ ਅਦਰਕ ਲਸਣ ਚੌਪ ਕਰਕੇ ਰੱਖਿਆ, ਪੇਸਟ ਨਹੀਂ, ਚੌਪ ਕਰਕੇ ਮੈਂ ਪਾਉਂਦੀ ਹਾਂ। ਰੈਸਪੀ ਟੋਟਲੀ ਮੇਰੀ ਆਪਣੀ ਜੇ ਬਈ, ਅਸੀਂ ਵੀ ਬੜੇ ਕੁਛ ਕੰਮ ਦੇ ਬੰਦੇ ਹੈਗੇ ਆ, ਐਸਾ ਨਹੀਂ ਹੈ ਕਿ ਸਾਨੂੰ ਕੁਛ ਆਉਂਦਾ ਹੀ ਨਹੀਂ ਹੈ। ਇੱਕ ਦਫਾ ਇਸ ਤਰ੍ਹਾਂ ਮੈਂ ਚਿਕਨ ਇਸ ਬਣਾ ਕੇ ਟਰਾਈ ਕੀਤਾ ਤੇ ਉਹ ਫਿਰ ਬੜਾ ਮਜ਼ੇਦਾਰ ਬਣ ਗਿਆ। ਤੇ ਚਲੋ ਬਈ ਇਸ ਤਰ੍ਹਾਂ ਚਿਕਨ ਔਰ ਦਾਲ ਉਸ ਤੋਂ ਬਾਅਦ ਇਸ ਤਰ੍ਹਾਂ ਮੈਂ ਬਣਾਉਂਦੀ ਹਾਂ। ਹੋਰ ਵੀ ਸਾਦੀ ਦਾਲ ਵੀ ਬਣਦੀ ਹੈ, ਤੇ ਕਦੀ ਕਦੀ ਚਿਕਨ ਦਾ ਸ਼ੋਰਬਾ ਬਚ ਜਾਵੇ ਨਾ, ਉਹਦੇ ਵਿੱਚ ਵੀ ਦਾਲ ਪਾ ਲਈ ਜਾਂਦੀ ਹੈ। ਤੇ ਸ਼ਬੀਰ ਹੁਸੈਨ ਸਾਹਿਬ ਦੀ ਗੱਲ ਹੋ ਰਹੀ ਸੀ, ਥੋੜਾ ਜਿਹਾ ਹੋ ਜਾਵੇ ਫਿਰ ਅਸੀਂ ਇਹਦੇ ਸ਼ਾਮਿਲ ਕਰਨੇ ਆ।
शबीर हुसैन साहब ने कहा मैं इकलौता बेटा होने का बड़ा फायदा चुकी आवे बई अम्मी स्कूल तक बसता छड़ 6वीं क्लास से फिर आज़ादी मिल गई सी फिर असी हो गए आज़ाद वड्डा सारा स्कूल ਉਹਦਾ ਲੌਨ ਤੇ ਉਹਦੇ 'ਚ ਗਾਰਡਨ ਤੇ ਪਤਾ ਨਹੀਂ ਇੰਨਾ ਕੁਛ ਸੀ ਦੋਸਤ ਨਾਲ ਹੀ ਬੱਟ ਵਾਲਿਆਂ ਦੇ ਚਨੇ ਹੁੰਦੇ ਸਨ ਤੇ ਬਈ ਅਸੀਂ ਬੜੇ ਮਜ਼ੇ ਲਏ ਨੇ ਅਸੀਂ ਬੜਾ ਅੱਛਾ ਟਾਈਮ ਲਗਾ ਲਿਆ ਤੇ ਜਿਹੜੇ ਦੋਸਤ ਮੇਰੇ ਨਾਲ ਫ੍ਰੀ ਹੁੰਦੇ ਸਨ ਮੈਂ ਉਹਨਾਂ ਦੇ ਨਾਲ ਹੀ ਬਹਿ ਕੇ ਖਾਂਦਾ ਹੁੰਦਾ ਸੀ ਹਰ ਇੱਕ ਦੇ ਨਾਲ ਨਹੀਂ ਤੇ ਇਸ ਤਰ੍ਹਾਂ ਉਹਨਾਂ ਨੇ ਆਪਣੀ ਯਾਦਾਂ ਸ਼ੇਅਰ ਕੀਤੀਆਂ ਬੜਾ ਚੰਗਾ ਦੌਰ ਸੀ ਬੜਾ ਕੁਛ ਖਾਧਾ ਉਹਨਾਂ ਨੇ ਇੰਨੀਆਂ ਚੀਜ਼ਾਂ ਦੇ ਨਾਂ ਲਿਖੇ ਨਾ ਕਿ ਮੈਂ ਵੀ ਫਲਾਣੇ ਕੜਾਈ ਫਲਾਣੇ ਛੋਲੇ ਫਲਾਣੇ ਇਹ ਸਮੋਸੇ उन्होंने ढेर ला दिते चीज़ों के दस के भी असी यह चीज़ा खाते रहे हैं भी बहुत बहुत शुक्रिया कि तुसी अपनी यादां शेयर कीतियां मेरे नाल ते लो बई हुण इस स्टेज असीं इहदे पा देंगे अदरक लहसुन जिहड़ा असीं कुट के मतलब चॉप करके रखे है ना पेस्ट नहीं पाना तो यह असीं पा दिता है इहनूं थोड़ा जिहा असीं अच्छा जिहा मिक्स करांगे अदरक लहसुन असीं पा दिता है अच्छी जी भुनाई हो रही है नाल एक टमाटर पा देंगे छोटा जा बहुत बड़ा टमाटर नहीं जाएगा बस एक टमाटर जाएगा और असी इनू पा के फिर थोड़ा जा कर लवेंगे तो नाल असी पा देंगे सारे मसाले जोड़े मैं रखे हुए हैं ना देख लो सारे मसाले ने लाल मिर्च हल्दी नमक कुटी मिर्च ते गरम मसाला ये सारिया चीज़ां ये चलिया जाएगी चलो जी इनू असी हुण हिलाने ज़रा सोहना जिहा मसाले पा के असी उन्हें थोड़ा जिहा हिला लिया है इस स्टेज असी ज़रा जिहा तरौंका ला देंगे पानी का हल्का जिहा कि ताकि मसाले दे नाल एक दफ़ा अच्छा जिहा चिकन जिहड़ा भुज जाए तो मैं 2-3 घुट पानी पाया है इनू थोड़ा जिहा असी भुन लवांगे तो शबीर हुसैन साहब ने यह भी किया कि बई न्यूयॉर्क के दिहाड़े की एक सुबह असी तुहाडा जिहड़ा वे विलाग सुनने पे मैं देख नहीं सकिया नाल मैं काम करता जा रहा वा तो नाल मैं देखता जा रही हाँ तो बहुत शुक्रिया शबीर हुसैन साहब कि तुसी देखो नाल आके जुड़ जाते हो अपनियां यादां भी शेयर करते हो अपने बचपन दियां ते तुसी जिस जमाने का जिक्र करते हो वो तो बहुत बाद का वे साडे तो बहुत बाद का जमाना वे साडे जमाने जिहड़े सन थोड़े पिछे दे जमाने सन तो यह देख लो भी सोहनी सोहनी मैं कट के रखिया अदरक तो हरी मिर्च यह उपर हो जाएगी ये नाल देख लो भाई सोहनी सोहनी भुनाई हो रही है साड़ी हसीना आलम चिकन मुर्गी चिकन दाल तैयार हो रही है तो असी की कहते ने बचपन की यादां कर गया इकलौता बेटा होने के हवाले के नाल मैनूं बड़ा चंगा लग्या मैनूं बिल्कुल एहसास इस चीज़ का शबीर हुसैन साहब के इकलौता बेटा जो होंदा है ना वो मावां दी कलेजा जिहड़ा ना मुट्ठी च ही हर वेले हुंदा वे कि मेरा एक एक पुत्तर है वो चार लाड लांदियां ने तो मैनूं फौरन अपनी माँ याद आ गई कि वो भी इस तरह ही करते होंदे सन मेरे भरा का तो इस तरह मावां चार दादियां पुत्तर भावे लख जहान तो मंदे ने मावां आखदियां सारे जग तो चंगे ने होर किसे को ए वफावां लभणियां नहीं तुर जावण एक बार ते मावां लभदियां नहीं ते अल्लाह पाक तुहाडी वालदा नूं हयाती दवे और तुहाडे इस तरह चार लाड चुकते रहन ते लो बई ए देख लो भी साडी भुज गई है हसीना आलम कुक्कड़ जिहड़ा साडा भुज चुकिया असी हुण इहदे विच शामिल करांगे दाल एक हाथ होने की वजह नाल मैंने थोड़ा जिहा फड़ के हिलाना पिया कैमरा बंद करना पिया तुसी देख लो बिल्कुल हुण चिकन जिहड़ी है भुज चुकी है तो इहदा ऑयल वगैरह निकल गया वे सारा इस स्टेज पर असी इहदे विच पा देवांगे दाल विच माश की दाल विच ज़्यादा पानी नहीं जाता है मैं जिस पानी च धो के रखी सी बस थोड़ा जिहा पानी है उन्होंने असी विच पा देवांगे समेत अज मैंने लगता मेरे को दाल भी ज़्यादा भिज गई है क्या तो पूरा भर गया देश का यह हम ख़त्म किन्ने करना बहरहाल देखने भाई असी हुण कोशिश करांगे ये देख लो जी मैं अच्छी तरह मिक्स कर दिता वे क्योंकि मेरा एक हाथ से मैंने थोड़ा जा कैमरा बंद करना पैंदा इनू अच्छा मैं मिक्स कर दिता वे असी हुण इनू दे देवांगे प्रैशर ये कुकर नू बंद कर देवांगे
ਅੰਦਾਜ਼ੇ ਦੇ ਨਾਲ ਮੈਂ ਕਰਨੀ ਹੁੰਨੀ। ਚਲੋ ਜੀ, ਹੁਣ ਇਹ ਥੋੜਾ ਜਿਹਾ ਪੱਕੇ ਸ਼ੂ 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 ਹੋਵੇ ਤੇ ਮੈਨੂੰ ਆ ਗਏ ਸ਼ਦੀਦ ਪਸੀਨੇ, ਤੇ ਮੈਂ ਜ਼ਰਾ 2 ਮਿੰਟ ਤੁਹਾਨੂੰ ਲੈ ਕੇ ਚੱਲੀਏ ਬਾਹਰ। ਬਈ ਅੱਲਾ ਰੱਬੁਲ ਇੱਜ਼ਤ ਦੀ ਹੈ ਕੀ ਨਿਜ਼ਾਮ ਹੈ ਕਿ ਅਸੀਂ ਠੰਡ ਹੈ ਬਾਹਰ ਤੇ, ਪਰ ਮੈਨੂੰ ਅੰਦਰ ਪਸੀਨੇ ਆ ਰਹੇ ਨੇ। 2 ਮਿੰਟ ਮੈਂ ਇੱਥੇ ਖੜੀ ਹੋਵਾਂਗੀ। ਓਏ ਹੋਏ ਹੋਏ ਹੋਏ, ਅੱਛੀ ਹਵਾ ਲੱਗਦੀ ਹੈ ਜਦੋਂ ਤੁਸੀਂ ਇੱਕਦਮ ਬਾਹਰ ਆਉਂਦੇ ਹੋ ਨਾ, ਫਿਰ ਗਰਮੀ ਤੋਂ ਫਿਰ ਬੜਾ ਚੰਗਾ ਲੱਗਦਾ। ਫਿਰ 2 ਮਿੰਟ ਬਾਅਦ ਫਿਰ ਠੰਡ ਲੱਗਣ ਲੱਗ ਜਾਂਦੀ, ਦੌੜੋ ਅੰਦਰ। ਤੇ ਇਸ ਤਰ੍ਹਾਂ ਤੁਸੀਂ ਆਪਣੇ ਸਾਰੇ ਕਿਸੇ ਮੇਰੇ ਨਾਲ ਸ਼ੇਅਰ ਕਰਦੇ ਹੋ। ਉਜ਼ਮਾ ਨੇ ਕਿਹਾ ਕਿ ਬਾਜੀ ਦੁੱਖ ਦਾ ਤੇ ਪਤਾ ਹੀ ਨਹੀਂ ਸੀ ਕਿ ਜਦੋਂ ਤੱਕ ਮੈਂ 9ਵੀਂ 10ਵੀਂ ਕਲਾਸ ਵਿੱਚ ਸਾਂ, ਜਦੋਂ ਮੇਰੇ ਭਾਈ ਦਾ ਐਕਸੀਡੈਂਟ ਹੋਇਆ, ਉਦੋਂ ਮੈਂ ਕੀ ਕਹਿੰਦੇ ਨੇ ਪਹਿਲੀ ਦਫਾ ਰੋਈ ਸਾਂ ਕਿ ਮੇਰੇ ਭਾਈ ਦਾ ਐਕਸੀਡੈਂਟ ਹੋਇਆ ਵੇ ਤੇ ਮੈਨੂੰ ਰੋਣ ਆਵੇ। ਸਾਰੇ ਮੈਨੂੰ ਚੁੱਪ ਕਰਾਉਂਦੇ ਸਨ, ਤੇ ਭਰਾ ਮੇਰਾ ਸਹੇਲੀ ਵਰਗਾ। ਤੇ ਮੈਨੂੰ ਉਸ ਤੋਂ ਪਹਿਲੇ ਦੁੱਖ ਦਾ ਪਤਾ ਹੀ ਨਹੀਂ ਸੀ ਕਿ ਦੁੱਖ ਕੀ ਚੀਜ਼। ਇਸ ਤਰ੍ਹਾਂ ਲਾਡਲੇ ਉਸਮਾ ਵੀ ਆਪਣੇ ਵਾਲਿदैन ਦੀ ਇਕਲੌਤੀ ਬੇਟੇ ਹੈਗੇ ਸਨ, ਬੇਟੀ ਇੱਕ ਹੀ ਨੇ, ਤੇ ਉਹ ਫਿਰ ਉਹਨਾਂ ਨੂੰ ਉਹ ਚਾਹ ਲਾਡ ਜਿਹੜੇ ਨੇ ਉਹ ਭੁੱਲਦੇ ਨਹੀਂ ਨੇ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਉਹਨਾਂ ਨੇ ਵੀ ਕੀਤਾ। ਤੇ ਬਾਕੀ ਸ਼ਬਨਮ ਹੁਸਨੈਨ ਨੇ ਵੀ ਉਹਨਾਂ ਨੇ ਕਿਹਾ, ਸ਼ਮਾ ਚੌਧਰੀ ਨੇ, ਸੌਰੀ ਸ਼ਬਨਮ ਹੁਸਨੈਨ ਕਹਿ ਗਈ, ਸ਼ਮਾ ਚੌਧਰੀ ਨੇ ਕਿਹਾ ਕਿ ਬਾਜੀ ਜਿਹੜਾ ਬਚਪਨ ਦੀਆਂ ਯਾਦਾਂ, ਬਚਪਨ ਦੀਆਂ ਛੋਟੀਆਂ ਛੋਟੀਆਂ ਸ਼ਰਾਰਤਾਂ, ਬਚਪਨ ਦੇ ਛੋਟੇ ਛੋਟੇ ਕਿੱਸੇ, ਬਹੁਤ ਕੁਛ ਅਸੀਂ ਕਰਦੇ ਰਹਿੰਦੇ ਹਾਂ ਸਾਰੇ। ਅਤੇ ਉਹ ਫਿਰ ਕਦੀ ਇੰਨਾ ਯਾਦਗਾਰ ਉਹ ਚੀਜ਼ਾਂ ਬਣ ਜਾਂਦੀਆਂ ਨੇ, ਫਿਰ ਤੁਹਾਡੀ ਮੈਮੋਰੀਜ਼ ਵਿੱਚ ਹਮੇਸ਼ਾ ਲਈ ਆ ਜਾਂਦੀਆਂ ਨੇ ਕਿ ਕਿੰਨੀਆਂ ਉਹ ਇੱਕ ਚੀਜ਼ ਬਣ ਜਾਂਦੀ ਹੈ ਕਿ ਤੁਸੀਂ ਮੈਂ ਜਿਹੜਾ ਚਿੰਗਮ ਦਾ ਕਿੱਸਾ ਸੁਣਾਇਆ ਅਤੇ ਉਹਨਾਂ ਨੇ ਬੜਾ ਇੰਜੋਏ ਕੀਤਾ ਔਰ ਸਾਰੇ ਹੱਸੇ ਉਹਦੇ 'ਤੇ ਕਿ ਕਿਹਾ ਵੀ ਇਹ ਕਿੱਸਾ। ਹਾਂ, ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਵੀ ਅਸੀਂ ਵੀ ਲਾਈ ਹੋਈ ਹੈ ਚਿੰਗਮ। ਚਲੋ ਬਈ, ਕੋਈ ਤਾਂ ਮੇਰਾ ਸਾਥੀ ਮਿਲਿਆ YouTube 'ਤੇ, ਮੇਰੀ ਜ਼ਿੰਦਗੀ ਦਾ ਕੋਈ ਐਸੀ ਯਾਦ ਕਿ ਜਿਹਦੇ 'ਚ ਸ਼ਬੀਰ ਹੁਸੈਨ ਕਹਿੰਦੇ ਵੀ ਅਸੀਂ ਵੀ ਲਾਈ ਹੈ, ਡੈਸਕ 'ਤੇ ਲਾਉਂਦੇ ਸਾਂ ਮੁਖਤਲਿਫ ਜਗ੍ਹਾ 'ਤੇ, ਅਸੀਂ ਵੀ ਚਿੰਗਮ ਲਾਉਂਦੇ ਹੁੰਦੇ ਸਾਂ। ਚਲੋ ਬਈ, ਇਹ ਤਾਂ ਬਹੁਤ ਚੰਗੀ ਗੱਲ ਹੋ ਗਈ ਕਿ ਕੋਈ ਮੇਰੇ ਨਾਲ ਦਾ ਮਿਲ ਗਿਆ। ਅਤੇ ਸ਼ੀਲ ਨੇ ਵੀ ਲਿਖਿਆ ਕਿ ਬਾਜੀ ਮੈਂ ਇੰਨਾ ਹੱਸੀ ਹਾਂ ਨਾ, ਮੈਂ ਇਹ ਪੜ੍ਹ ਕੇ ਤੁਹਾਡੀ ਆ ਜਿਹੜੀ ਕਿ ਉਹ ਚੀਜ਼ ਜਿਹੜੀ ਕਦੀ ਮੁੱਕਦੀ ਨਹੀਂ, ਖ਼ਤਮ ਹੀ ਨਹੀਂ ਹੁੰਦੀ। ਕਹਿੰਦੀ ਅੱਜ ਮੈਂ ਬੜਾ ਹੱਸੀ ਹਾਂ ਔਰ ਬੜਾ ਮੈਂ ਇੰਜੋਏ ਕੀਤਾ ਇਸ ਵਲੌਗ ਨੂੰ। ਅਤੇ ਬਹੁਤ ਸ਼ੁਕਰੀਆ ਸ਼ੀਲ ਨੇ ਲਿਖਿਆ ਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਮੇਰੀ ਮਾਮਾ ਦੀਆਂ ਗੱਲਾਂ ਵਰਗੀਆਂ ਨੇ, ਕਿ ਮੇਰੀ ਮਾਮਾ ਦਾ ਜਿਹੜਾ ਦੌਰ ਸੀ ਉਹ ਵੀ ਫਿਰ ਉਸ ਤਰ੍ਹਾਂ ਹੀ ਕਿੱਸੇ ਸੁਣਾਉਂਦੇ ਨੇ ਕਿ ਉਹਨਾਂ ਦੇ ਪਿੰਡ ਦੇ ਕੋਈ ਹੁੰਦੇ ਸਨ ਅਤੇ ਉਹਨਾਂ ਨੂੰ ਦੂਸਰੇ ਜਿਹੜੇ ਪਿੰਡ 'ਚ ਕੋਈ ਰਹਿੰਦਾ ਹੁੰਦਾ ਸੀ, ਆਪਣੇ ਮੇਰੀ ਅੰਮੀ ਦੇ ਪਿੰਡ ਦੇ, ਉਹਨਾਂ ਨੂੰ ਮਾਮਾ ਜੀ ਕਹਿੰਦੇ ਹੁੰਦੇ ਸਨ। ਇਸ ਤਰ੍ਹਾਂ ਮੁਹੱਬਤਾਂ ਸਨ ਲੋਕ। ਅਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਸ਼ੀਲ ਨੇ ਕਿਹਾ ਕਿ ਮੈਨੂੰ ਬੜਾ ਹੀ ਚੰਗਾ ਲੱਗਿਆ ਬਾਜੀ ਕਿ ਤੁਹਾਡੀਆਂ ਗੱਲਾਂ ਸੁਣਨੀਆਂ ਅਤੇ ਕਰਨਾ ਮੈਨੂੰ ਬਹੁਤ ਅੱਛਾ ਲੱਗਿਆ ਵੇ ਔਰ ਬਹੁਤ ਮੈਂ ਇੰਜੋਏ ਕੀਤਾ। ਉਹਨੇ ਕਿਹਾ ਬਈ ਅੱਜ ਮੈਂ ਇੰਨਾ ਹੱਸੀ ਹਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਤੁਹਾਨੂੰ ਸਾਰਿਆਂ ਨੂੰ ਬੜੇ ਚੰਗਾ ਪਿਆ ਲੱਗਦਾ ਵੇ, ਅਤੇ ਬਈ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ, ਕਿਉਂਕਿ ਤੁਸੀਂ ਕੌਮੈਂਟ ਕਰਕੇ ਆਪਣੀਆਂ ਨਾਲ ਯਾਦਾਂ ਮੇਰੇ ਨਾਲ ਸ਼ੇਅਰ ਕਰਦੇ ਹੋ। ਤੁਹਾਡੇ ਕੌਮੈਂਟ ਤਾਂ ਖਾਸੇ ਲੰਬੇ ਹੁੰਦੇ ਨੇ, ਅਤੇ ਉਹ ਫਿਰ ਮੈਂ ਕੁਛ ਪੜ੍ਹਨੀ ਹਾਂ, ਕੁਛ ਭੁੱਲ ਜਾਂਦੀ ਹਾਂ। ਅਤੇ ਇਸ ਤਰ੍ਹਾਂ ਅਗਰ ਕਿਸੇ ਨਾਂ ਨੌਸ਼ੀਨ ਵੀ ਆਏ ਕਾਫੀ ਦਿਨਾਂ ਬਾਅਦ, ਸਦਫ ਨੇ ਮੈਸੇਜ ਕੀਤਾ ਔਰ ਸੌਲਤ ਹੁਸੈਨ ਦਾ ਆਉਂਦੇ ਨੇ। ਇਸ ਸਾਰਿਆਂ ਦੀ ਮੁਹੱਬਤਾਂ ਦਾ ਬੇਹੱਦ ਸ਼ੁਕਰੀਆ ਕਿ ਤੁਸੀਂ ਸਾਰੇ ਜਿਹੜੇ ਮੈਨੂੰ ਕੌਮੈਂਟ ਕਰਦੇ ਹੋ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਮੇਰੇ ਨਾਲ ਜੁੜੇ ਹੋ, ਅਤੇ ਬਈ ਨਾਲ ਜਦੋਂ ਕੌਮੈਂਟ ਕਰਿਆ ਕਰੋ ਨਾ, ਅਤੇ ਨਾਲ ਹੀ ਤੁਸੀਂ ਉਹ ਲਾਈਕ ਵਾਲਾ ਬਟਨ ਵੀ ਤੁਸੀਂ ਜ਼ਰੂਰ ਦਬਾ ਦਿਆ ਕਰਨਾ ਵੇ ਕਿ ਬਾਅਦ ਇਨਸਾਨ ਇੰਨੀ ਮਹਿਵ ਹੋ ਕੇ ਗੱਲ ਸੁਣ ਰਿਹਾ ਹੁੰਦਾ ਹੈ ਨਾ ਕਿ ਉਹ ਯਾਦ ਹੀ ਨਹੀਂ ਰਹਿੰਦਾ ਕਿ ਉਹ ਲਾਈਕ ਅਸੀਂ ਦਬਾਉਣਾ ਵੇ, ਤੁਸੀਂ ਉਹ ਨਾਲ ਜ਼ਰੂਰ ਦਬਾ ਦਿਆ ਕਰੋ। ਅਤੇ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ। ਅਤੇ ਬਈ ਹੁਣ ਅਸੀਂ ਚੱਲਦੇ ਹਾਂ ਅੱਜ ਕਿਸੇ ਇੱਕ ਨਵੀਂ ਦੁਨੀਆ ਦਰਿਆਫਤ ਕਰੀਏ, ਕਿਸੇ ਪਾਸੇ ਚੱਲੀਏ ਕਿ ਜਿੱਥੇ ਉਹ ਜ਼ਮਾਨਾ ਯਾਦ ਕਰੀਏ। ਮੈਂ ਤੁਹਾਨੂੰ ਪਹਿਲਾਂ ਹੀ ਇਹ ਦੱਸ ਦੇਵਾਂ ਗੱਲ ਕਿ ਇਹ ਜਿਹੜੀ ਮੈਂ ਹੁਣ ਗੱਲ ਸ਼ੁਰੂ ਕਰਨ ਲੱਗੀ ਹਾਂ, ਐਵੇਂ ਅੱਜ ਜਿਹੜਾ ਵੇ ਕੰਪਲੀਟ ਨਹੀਂ ਹੋਏਗੀ, ਲੰਬੀ ਗੱਲ ਹੋਏਗੀ, 2 ਹਿੱਸਿਆਂ 'ਚ ਹੋਏਗਾ ਵਲੌਗ। ਪਾਰਟ 1 ਅੱਜ ਮੈਂ ਪਾ ਦਾਂਗੀ, ਪਾਰਟ 1, ਕਿਉਂਕਿ ਮੈਨੂੰ ਅਹਿਸਾਸ ਸੀ ਕਿ ਇੰਨੀ ਦੇਰ 'ਚ ਉਹ ਮੈਂ ਸੁਣਾ ਨਹੀਂ ਪਾਵਾਂਗੀ ਉਸ ਦੌਰ ਦੀ ਗੱਲ। ਅਤੇ ਇਸ ਤੋਂ ਫਿਰ ਅਸੀਂ ਥੋੜ੍ਹਾ ਜਿਹਾ ਕੱਲ੍ਹ ਵੀ ਫਿਰ ਇਸੀ ਹਵਾਲੇ ਨਾਲ ਗੱਲ ਕਰ ਲਵਾਂਗੇ। ਅਤੇ ਮੈਂ ਸ਼ੁਰੂ ਕਰਨੀ ਆਪਣੀ ਕਿ ਗੱਲ ਸ਼ੁਰੂ ਕਿੱਥੋਂ ਕਰੀਏ। ਫਿਲਮ ਪਹਿਲੇ ਮੈਂ ਸੋਚਿਆ ਸੀ ਟੈਲੀਵਿਜ਼ਨ ਤੋਂ ਸ਼ੁਰੂ ਕਰੀਏ, ਲੇਕਿਨ ਨਹੀਂ, ਟੈਲੀਵਿਜ਼ਨ ਤੋਂ ਪਹਿਲੇ ਵੀ ਫਿਲਮ ਸੀ ਅਤੇ ਅਸੀਂ ਫਿਲਮ ਦੇ ਦੌਰ ਤੋਂ ਸ਼ੁਰੂ ਕਰਨੇ ਹਾਂ। ਫਿਲਮ ਦਾ ਇੱਕ ਦੌਰ ਸੀ ਸਿਨੇਮਾ ਲੋਕ ਜਾਂਦੇ ਸਨ ਔਰ ਜਾਣ ਦਾ ਸ਼ੌਕ ਔਰ ਫਿਲਮ ਦੇਖਣੀ। ਉਹ ਇਸ ਜ਼ਮਾਨੇ ਐਸੇ ਸਨ ਕਿ ਜਦੋਂ ਸਿਵਾਏ ਸਿਨੇਮਾ ਦੇ, ਸਿਵਾਏ ਹੋਰ ਇਸ ਚੀਜ਼ ਦੇ ਕੋਈ ਤਫਰੀਹ ਤੁਹਾਡੀ ਜ਼ਿੰਦਗੀ 'ਚ ਨਹੀਂ ਹੁੰਦੀ ਸੀ। ਪਰ ਇਹ ਵੀ ਕੋਈ ਜ਼ਮਾਨੇ 'ਚ ਬੜੇ ਬਜ਼ੁਰਗ ਜਿਹੜੇ ਹੁੰਦੇ ਸਨ ਉਹ ਫਿਲਮਾਂ, ਗਾਣੇ, ਇਹਨਾਂ ਚੀਜ਼ਾਂ ਤੋਂ ਮਨਾ ਕਰਦੇ ਹੁੰਦੇ ਸਨ ਕਿ ਨਹੀਂ ਵੀ ਦੇਖਣਾ, ਇਹ ਕਿ ਤੁਸੀਂ ਦੇਖਣ ਜਾਣਾ, ਤੁਸੀਂ ਗਾਣੇ ਸੁਣ ਜਾਣਾ ਵੇ। ਅਤੇ ਲੋਕ ਚੋਰੀ ਫਿਰ ਜ਼ਿਆਦਾਤਰ
ਬਹੁਤ ਘੱਟ ਘਰ ਐਸੇ ਹੁੰਦੇ ਸਨ ਕਿ ਜਿੱਥੇ ਬਈ ਫੈਮਲੀਆਂ ਚਲੀਆਂ ਜਾਂਦੀਆਂ ਸਨ, ਵਰਨਾ ਬੰਦੇ ਤੇ ਜਾਂਦੇ ਸਨ। ਆਜ਼ਾਦੀ ਹੁੰਦੀ ਬੰਦਿਆਂ ਨੂੰ ਤਾਂ ਹਮੇਸ਼ਾ ਹੀ, ਅਤੇ ਔਰਤਾਂ ਵਿਚਾਰੀਆਂ ਫਿਰ ਇਜਾਜ਼ਤ ਲੈ ਕੇ ਜਾਂਦੀਆਂ ਸਨ, ਅਤੇ ਬੱਚੇ ਜਿਹੜੇ ਯੰਗਸਟਰ ਜਿਹੜੇ ਮੁੰਡੇ ਖੁੰਡੇ ਜਿਹੜੇ ਹੁੰਦੇ ਸਨ, ਚੋਰੀ ਚੋਰੀ ਵੀ ਜਾ ਕੇ ਦੇਖ ਕੇ ਆ ਜਾਂਦੇ ਸਨ ਕਿ ਵੀ ਚਲੋ ਘਰੋਂ ਗਏ ਨੇ ਕਾਲਜ ਦਾ ਕਹਿ ਕੇ ਕਿਤੇ ਪੜ੍ਹਾਈਆਂ ਦੇ, ਅਤੇ ਉੱਥੇ ਫਿਲਮ ਦੇਖਣ ਚਲੇ ਗਏ ਨੇ। ਕਿਉਂਕਿ ਫਿਲਮ ਐਸਾ ਜ਼ਹਿਰ ਸੀ ਕਿ ਜਿਹੜੀ ਨਵੀਂ ਫਿਲਮ ਆਉਂਦੀ ਸੀ ਨਾ, ਓਏ ਹੋਏ ਹੋਏ, ਫਿਰ ਉਹਦੇ ਮਸ਼ਹੂਰੀ ਹੁੰਦੀ ਸੀ ਰੇਡੀਓ 'ਤੇ, ਅਤੇ ਉਹਦੇ ਗੱਡੀ ਇੱਕ ਆਉਂਦੀ ਸੀ, ਉੱਤੇ ਵੱਡਾ ਸਾਰਾ ਬੋਰਡ ਲੱਗਿਆ ਹੁੰਦਾ ਸੀ ਜੇ ਫਲਾਨੇ ਅਦਾਕਾਰ ਨੇ ਇਹ ਕਹਿ ਦਿਆ ਤਾਂ ਫਲਾਨੇ ਨੇ ਇਹ ਕਹਿ ਦਿਆ। ਤਾਂ ਓਏ ਹੋਏ ਦੌਰ ਸੀ। ਅਦਾਕਾਰ ਜਿਹੜੇ ਸਨ, ਅਦਾਕਾਰਾਂ, ਲੋਕ ਉਹਨਾਂ ਨੂੰ ਪਸੰਦ ਕਰਦੇ ਸਨ, ਔਰ ਗਾਣੇ ਇੱਕ ਤੋਂ ਇੱਕ ਗਾਣਾ ਹਿੱਟ ਹੁੰਦਾ ਸੀ। ਉਹ ਫਿਰ ਲੋਕ ਜਿਹੜੇ ਨੇ ਸਿਨੇਮਾ ਜਾ ਕੇ ਦੇਖਣ ਨੂੰ ਤਰਜੀਹ ਦਿੰਦੇ ਸੀ। ਘਰ ਵਿੱਚ ਐਸਾ ਸਿਸਟਮ ਹੀ ਕੋਈ ਨਹੀਂ ਸੀ, ਅਤੇ ਜਿਹਨੇ ਜਾਣਾ ਵੀ ਉਹਨੇ ਸਿਨੇਮਾ ਹੀ ਜਾ ਕੇ ਦੇਖਣਾ ਵੀ। ਉਹਦੇ ਘਰ ਵਿੱਚ ਐਸਾ ਨਹੀਂ ਸੀ ਕਿ ਵੀ ਕੋਈ ਐਸਾ ਕਰ ਲਵੇ। ਇਸ ਤੋਂ ਫਿਰ ਉਹ ਲੋਕ ਜਾਂਦੇ ਸਨ, ਸਿਨੇਮਾ ਦਾ ਰੁੱਖ ਕਰਦੇ ਸਨ। ਅਤੇ ਔਰਤਾਂ ਦਾ ਇੱਕ ਸਪੈਸ਼ਲ ਦਿਨ ਹੁੰਦਾ ਸੀ ਕਿ ਉਹ ਇੱਕ ਦਿਨ ਸਿਰਫ ਔਰਤਾਂ ਦਾ ਸ਼ੋਅ ਹੁੰਦਾ ਸੀ, ਕਿ ਔਰਤਾਂ ਅਗਰ ਕੋਈ ਮਰਦ ਹਜ਼ਰਾਤ ਜਿਵੇਂ ਜਿਹੜੀ ਕੱਲੀਆਂ ਨੇ ਆ ਕੇ ਦੇਖਣਾ ਹੈ, ਤਾਂ ਉਹ ਇੱਕ ਖਾਸ ਦਿਨ ਹੁੰਦਾ ਸੀ। ਮੇਰੇ ਜ਼ਿਹਨ ਵਿੱਚ ਇਸ ਤਰ੍ਹਾਂ ਵੀ ਕਿ ਮੰਗਲ ਜਾਂ ਬੁੱਧ ਦਾ ਦਿਨ ਇੱਕ ਦਿਨ ਹੁੰਦਾ ਸੀ ਔਰਤਾਂ ਦਾ। ਉਸ ਦਿਨ ਪੂਰਾ ਹਾਲ ਵਿੱਚ ਔਰਤਾਂ ਹੀ ਹੁੰਦੀਆਂ ਸਨ, ਅਤੇ ਔਰਤਾਂ ਨੂੰ ਕੀਤਾ ਜਾਂਦਾ ਸੀ। ਫਿਰ ਉਹ ਸਿਨੇਮਾ ਵੀ ਕੋਈ ਬਹੁਤ VIP ਸਿਨੇਮੇ ਨਹੀਂ ਹੁੰਦੇ ਸਨ, ਸਿੱਧੀਆਂ ਫਟਿਆਂ ਵਾਲੀਆਂ ਸੀਟਾਂ ਹੁੰਦੀਆਂ ਸਨ, ਅਤੇ ਪਿੱਛੇ ਥੋੜ੍ਹੀਆਂ ਜਿਹੀਆਂ ਬਿਹਤਰ, ਅਤੇ ਉਹ ਵੀ ਜਿਹਦੇ ਕੋਲ ਪੈਸੇ ਜ਼ਿਆਦਾ ਹੁੰਦੇ ਸਨ, 3-4 ਲਾਈਨਾਂ ਹੁੰਦੀਆਂ ਸਨ, ਜਿਹੜੀਆਂ ਨਰਮ ਜਿਹੜੀਆਂ ਸੀਟਾਂ, ਬਈ ਇੰਨੇ ਪੈਸੇ ਕਿਸੇ ਕੋਲ ਨਹੀਂ ਹੁੰਦੇ ਸਨ। ਲੋਕ ਕਹਿੰਦੇ ਫੱਟੇ 'ਤੇ ਬਹਿ ਕੇ ਦੇਖ ਲਵਾਂਗੇ, ਸਾਨੂੰ ਉਹ ਉੱਥੇ ਅੱਗੇ ਬਿਲਕੁਲ ਅੱਗੇ ਸਕਰੀਨ ਦੇ ਅੱਗੇ ਬਿਠਾ ਦਿਓ, ਪਰ ਅਸੀਂ ਫਿਲਮ ਦੇਖ ਲੈਣੀ ਹੈ। ਅਤੇ ਉਹ ਫਿਰ ਲੋਕ ਬੜੇ ਸ਼ੌਕ ਨਾਲ ਜਾਂਦੇ, ਸਾਦੇ ਫੱਟੇ ਦੀ ਬੈਂਚ, ਉਹਦੇ 'ਤੇ ਬਹਿ ਕੇ ਫਿਲਮ ਦੇਖਣੀ। ਔਰ ਫਿਰ ਲੋਕਾਂ ਨੇ ਹਰ ਸੀਨ 'ਤੇ ਆਪਣੇ ਆਪ ਨੂੰ ਇਸ ਤਰ੍ਹਾਂ ਉਹ ਸਮਝਦੇ ਸਨ। ਗਾਣੇ ਜਦੋਂ ਆਉਂਦੇ ਸਨ ਉਦੋਂ ਮਜ਼ਾ ਆਉਂਦਾ ਸੀ, ਮਤਲਬ ਕਿ ਇੱਕ ਐਸਾ ਜੁੜ ਜਾਂਦਾ ਸੀ ਬੰਦਾ ਉਸ ਫਿਲਮ ਦੇ ਨਾਲ, ਉਸ ਚੀਜ਼ ਦੇ ਨਾਲ, ਕਿ ਦੱਸ ਨਹੀਂ ਸਕਦੀ। ਉਹ ਵੀ ਮੇਰੀ ਹਾਂਡੀ ਨਾ ਸੜ ਜਾਵੇ, ਮੈਂ ਇਹਨੂੰ ਵੀ ਦੇਖਾਂ ਜ਼ਰਾ ਕੇ ਸ਼ੂ 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 ਸ਼ੂ। ਅਤੇ ਲੋਕ ਉਸ ਚੀਜ਼ ਦੇ ਨਾਲ ਜੁੜ ਜਾਂਦੇ ਸਨ ਕਿ ਬਈ ਅਸੀਂ ਕੀ ਕਹਿੰਦੇ ਨੇ ਸਿਨੇਮਾ ਦੇਖਣਾ, ਸਿਨੇਮਾ ਦੇਖ ਕੇ ਆਏ ਹਾਂ, ਜਾਂ ਸਿਨੇਮਾ ਅਸੀਂ ਦੇਖਣਾ। ਇੰਨਾ ਕਿ ਕਹਿੰਦੇ ਨੇ ਸ਼ੌਕ ਹੁੰਦਾ ਸੀ ਫਿਲਮ ਦੇਖਣ ਦਾ। ਉਸ ਸਾਡੇ ਇਸ ਬਚਪਨ ਤੋਂ ਪਹਿਲੇ ਜਿਹੜੀਆਂ ਚੀਜ਼ਾਂ ਆਉਂਦੀਆਂ ਸਨ ਫਿਲਮ, ਅਸੀਂ ਬਹੁਤ ਛੋਟੇ ਹੁੰਦੇ ਸਾਂ ਉਦੋਂ, ਸਬੀਹਾ ਖਾਨਮ, ਸੰਤੋਸ਼ ਕੁਮਾਰ, ਔਰ ਬੜੇ ਇਸ ਤਰ੍ਹਾਂ ਦਰਪਣ, ਨਈਰ ਸੁਲਤਾਨਾ, ਉਹ ਮਤਲਬ ਉਹਨਾਂ ਦੀਆਂ ਫਿਲਮਾਂ ਸਾਡੇ ਪੈਰੈਂਟਸ ਵੀ ਬਹੁਤ ਦੇਖਦੇ ਹੁੰਦੇ ਸਨ। ਸਾਡਾ ਜ਼ਮਾਨਾ ਜਦੋਂ ਉਦੋਂ ਆਇਆ, ਉਦੋਂ ਵੀ ਮੁਹੰਮਦ ਅਲੀ, ਵਹੀਦ ਮੁਰਾਦ, ਨਦੀਮ, ਓਏ ਹੋਏ ਹੋਏ, ਰਾਨੀ, ਸ਼ਮੀਮ ਆਰਾ, ਸ਼ਬਨਮ, ਜ਼ੇਬਾ, ऐसे एक्ट्रेसां ਹੁੰਦੀਆਂ ਸਨ। ਹੋਰ ਵੀ ਬਹੁਤ ਸਾਰੇ ਨਾਂ ਨੇ। ਦੀਬਾ ਦੀ ਮੁਸਕਰਾਹਟ ਤਾਂ ਇੰਨੀ ਅੱਛੀ ਸੀ ਕਿ ਦੀਬਾ ਦੀ ਮੁਸਕਰਾਹਟ ਨੂੰ ਕਿਹਾ ਜਾਂਦਾ ਸੀ ਮੋਨਾਲੀਜ਼ਾ, ਕਿ ਮੋਨਾਲੀਜ਼ਾ ਦੇ ਨਾਲ ਉਹਨਾਂ ਦੀ ਮੁਸਕਰਾਹਟ ਮਿਲਦੀ ਸੀ। ਉਹਨਾਂ ਦੀ ਮੁਸਕਰਾਹਟ ਬੜੀ ਪਿਆਰੀ ਸੀ, ਉਹ ਫਿਰ ਲੋਕ ਉਹਨਾਂ ਨੂੰ ਮੋਨਾਲੀਜ਼ਾ ਦੇ ਨਾਂ ਤੋਂ ਕਰਦੇ ਸਨ। ਚਲੋ ਮੈਂ ਬੰਦ ਕਰ ਦਿੰਦੀ ਹਾਂ, ਪਤਾ ਚੱਲੇ ਇਹਦਾ ਬੇੜਾ ਵੱਜ ਜਾਵੇ, ਫਿਲਮ ਦੇ ਕਿਸੇ ਸੁਰਾਦੀ ਉਹ ਖਰਾਬ ਹੋ ਜਾਵੇ ਦਾਲ ਸਾਡੀ, ਜ਼ਰਾ ਜਿਹਾ ਦਮ 'ਚ ਰਵੇ ਅਤੇ ਮੈਨੂੰ ਖੋਲ੍ਹਣੀ ਆ। ਅਤੇ ਉਹ ਦੌਰ ਐਸਾ ਹੁੰਦਾ ਸੀ ਕਿ ਬਸ ਭਾਈ ਲੋਕ ਇੰਨਾ ਕਿ ਕਹਿੰਦੇ ਨੇ ਜੁੜਦੇ ਸਨ ਫਿਲਮ ਦੇ ਨਾਲ, ਅਤੇ ਕੋਸ਼ਿਸ਼ ਕਰਦੇ ਸਨ ਕਿ ਅਸੀਂ ਦੇਖੀਏ, ਆਨਾ ਦਵਾਨਾ ਚਵਾਨੀ ਇਕੱਠੀ ਕਰਨੀ, ਪਰ ਐਵੇਂ ਫਿਲਮ ਦੇਖਣੀ। ਅਸੀਂ ਇੰਨਾ ਸ਼ੌਕ ਹੁੰਦਾ ਸੀ ਫਿਲਮ ਦਾ, ਅਤੇ ਉਹ ਫਿਰ ਫਿਲਮ ਦੇਖਣੀ। ਉਹ ਦੌਰ ਐਸਾ ਸੀ ਕਿ ਨੂਰ ਜਹਾਂ ਦਾ ਗਾਣਾ, ਜਦ ਹਰ ਗਾਣਾ ਹਿੱਟ ਹੁੰਦਾ ਸੀ ਫਿਲਮ ਵਿੱਚ, ਮਹਿਦੀ ਹਸਨ ਦੀ ਆਵਾਜ਼ ਹੁੰਦੀ ਸੀ। ਨੂਰ ਜਹਾਂ ਦੇ ਗਾਣੇ, ਔਰ ਪੰਜਾਬੀ ਨੂਰ ਜਹਾਂ ਤਾਂ ਉਰਦੂ ਗਾਣੇ ਵੀ ਬਹੁਤ ਅੱਛੇ ਗਾਉਂਦੇ ਸਨ, ਪੰਜਾਬੀ ਗਾਣੇ ਇੰਨਾ ਜ਼ਬਰਦਸਤ ਉਹ ਹੁੰਦੇ ਸਨ ਗਾਣੇ ਕਿ ਫਿਰਦੌਸ ਦੇ ਉੱਪਰ ਫਿਲਮਾਂ, ਹੀਰ ਰਾਂਝਾ ਫਿਲਮ ਬੜੀ ਮਸ਼ਹੂਰ, ਉਹਨਾਂ ਦੀ ਆਵਾਜ਼ ਨੂਰ ਜਹਾਂ ਦੇ, ਉਹ ਸਹੀ ਕਹਿੰਦੇ ਨੇ ਕਿ ਇੰਡੀਆ ਵਾਲੇ ਕਹਿੰਦੇ ਨੇ ਨੂਰ ਜਹਾਂ ਦੇ ਗਲੇ 'ਚ ਭਗਵਾਨ ਬੋਲਦਾ ਵੇ, ਅਤੇ ਬਈ ਉਹ ਭਗਵਾਨ ਬੋਲਦਾ ਵਾ ਕਿ ਉਹ ਬੜਾ ਉਹਨਾਂ ਦੀ ਆਵਾਜ਼ ਅੱਲਾਹ ਤਾਲਾ ਨੇ ਉਹਨਾਂ ਨੂੰ ਐਸੀ ਅਤਾ ਕੀਤੀ ਸੀ ਨਾ, ਵਾਹ ਵਾਹ, ਕਿ ਨੂਰ ਜਹਾਂ ਦਾ ਗਾਣਾ ਆਉਣਾ ਅਤੇ ਬਸ ਬਈ ਲੋਕਾਂ ਨੇ ਹਾਲ ਵਿੱਚ ਹੀ ਪਾਗਲ ਹੋ ਜਾਂਦੇ ਸਨ ਲੋਕ। ਔਰ ਖਾਸ ਕਰੋ ਗਾਣਾ ਸੁਣ ਵੰਜਲੀ ਦੀ ਮਿੱਠੜੀ ਤਾਣ ਵੇ, ਓਏ ਹੋਏ ਹੋਏ, ਸੁਣ ਵੰਜਲੀ ਦੀ ਮਿੱਠੜੀ ਤਾਣ ਵੇ, ਮੈਂ ਤਾਂ ਹੋ ਗਈ ਕੁਰਬਾਨ ਵੇ, ਮੈਂ ਤਾਂ ਹੋ ਗਈ ਕੁਰਬਾਨ ਵੇ। ਅਤੇ ਓਏ ਹੋਏ ਗਾਣਾ ਚੱਲਦਾ ਸੀ, ਲੋਕ ਕਹਿੰਦੇ ਸਨ 3-3 ਦਫਾ 4-4 ਦਫਾ ਲੋਕ ਜਾ ਕੇ ਫਿਲਮ ਦੇਖ ਕੇ ਆਉਂਦੇ ਸਨ ਕਿ ਬਈ ਨੂਰ ਜਹਾਂ ਦਾ ਗਾਣਾ ਸੁਣੀਏ। ਫਿਰਦੌਸ ਨੇ ਇੱਥੇ ਲਾਇਆ ਹੁੰਦਾ ਸੀ ਝੂਮਰ, ਅਤੇ ਉਹ ਬਣੀ ਹੁੰਦੀ ਸੀ ਹੱਥ 'ਚ ਪੱਖੀ, ਹੀਰ ਬਣੀ ਹੁੰਦੀ ਸੀ। ਓਏ ਹੋਏ ਹੋਏ, ਉਹ ਫਿਲਮ ਕੋਈ ਮਸ਼ਹੂਰ ਹੋਈ ਸੀ।
ਫਿਰ ਉਸ ਤੋਂ ਬਾਅਦ ਮਸਤਾਨਾ ਮਾਹੀ, ਉਹ ਮਸਤਾਨਾ ਮਾਹੀ ਫਿਲਮ ਆਈ, ਉਹਦਾ ਵੀ ਧੁੰਮਾਂ। ਸਈਓ ਨੀ ਮੇਰਾ ਮਾਹੀ ਮੇਰੇ ਭਾਗ ਜਗਾਵਣ ਆ ਗਿਆ, ਮੈਨੂੰ ਹੀਰ ਬਣਾਵਣ ਆ ਗਿਆ, ਮੇਰੇ ਭਾਗ ਜਗਾਵਣ ਆ ਗਿਆ। ਤੇ ਸਈਓ ਨੀ ਮੇਰਾ ਮਾਹੀ ਮੇਰੇ ਭਾਗ ਜਗਾਵਣ ਆ ਗਿਆ। ਬਈ ਨੂਰ ਜਹਾਂ ਦਾ ਗਾਣਾ ਫਿਲਮ ਦੀ ਕਾਮਯਾਬੀ ਦੀ ਜ਼ਮਾਨਤ ਹੁੰਦਾ ਸੀ ਕਿ ਜਿਸ ਫਿਲਮ 'ਚ ਨੂਰ ਜਹਾਂ ਨੇ ਗਾਣਾ ਗਾ ਦਿੱਤਾ ਹੈ ਨਾ, ਤੇ ਬਸ ਬਈ ਉਹ ਫਿਲਮ ਤੇ ਕਾਮਯਾਬ ਹੋਣੀ ਹੋਣੀ ਹੈ। ਤੇ ਇਸ ਤੋਂ ਉਹ ਇੰਨਾ ਖੂਬਸੂਰਤ ਦੌਰ ਸੀ ਕਿ ਲੋਕ ਫਿਲਮ ਦੇਖਣ ਨੂੰ ਕਹਿੰਦੇ ਸਨ ਵੀ ਅਸੀਂ ਜਾਣਾ ਹੀ ਜਾਣਾ ਉਸ ਪਾਸੇ। ਸਾਡੇ ਘਰ ਦੇ ਸਾਹਮਣੇ ਵੀ ਇੱਕ ਸਿਨੇਮਾ ਹੁੰਦਾ ਸੀ, ਬਹੁਤ ਨਜ਼ਦੀਕ ਸੀ ਉਹ ਸਿਨੇਮਾ, ਕਿ ਬਿਲਕੁਲ ਸਾਡੀ ਜਿੱਥੇ ਗਲੀ ਖਤਮ ਹੁੰਦੀ ਸੀ ਨਾ, ਅੱਗੇ ਕੋਈ ਮੈਦਾਨ ਸੀ, ਕੁਛ ਵੀ ਰੁਕਾਵਟ ਨਹੀਂ ਸੀ, ਤੇ ਉਹ ਸਿਨੇਮਾ ਨਜ਼ਰ ਆਉਂਦਾ ਸੀ ਕਿ ਬਿਲਕੁਲ ਸਾਹਮਣੇ। ਥੋੜ੍ਹਾ ਜਿਹਾ ਫਾਸਲਾ ਹੋਏਗਾ, ਮੈਨੂੰ ਅੰਦਾਜ਼ਾ ਤਾਂ ਨਹੀਂ ਹੈ, ਲੇਕਿਨ 5 ਮਿੰਟ ਵੀ ਨਹੀਂ ਲੱਗਦੇ ਸਨ, ਲੇਕਿਨ ਘਰ ਤੋਂ ਨਜ਼ਰ ਆਉਂਦਾ ਸੀ ਬਿਲਕੁਲ। ਅਤੇ ਉਹ ਫਿਰ ਅਸੀਂ ਵੀ ਜਦੋਂ ਫਿਲਮ ਦੇਖਣੀ ਹੋਣੀ, ਅਤੇ ਫਿਰ ਉਹ ਕੀ ਕਹਿੰਦੇ ਨੇ, ਉਹ ਬੱਤੀਆਂ ਬਲਦੀਆਂ ਸਨ, ਫਿਰ ਘੰਟੀਆਂ ਵੱਜਦੀਆਂ ਸਨ ਕਿ ਲੋਕਾਂ ਨੇ ਟਿਕਟ ਲੈ ਲਿਆ, ਟਰ ਕਰਕੇ ਘੰਟੀ 'ਚ ਵੱਜਦੀ ਸੀ, ਆ ਜਾਓ। ਉਹ ਜਦੋਂ ਘੰਟੀਆਂ ਵੱਜਦੀਆਂ ਸਨ, ਅਸੀਂ ਫਟਾਫਟ ਘਰੋਂ ਫਿਰ ਨਿਕਲ ਕੇ ਚਲੇ ਜਾਂਦੇ ਹੁੰਦੇ ਸਾਂ। ਲੇਕਿਨ ਉਸ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਪਹਿਲੇ ਮਰਦ ਆਪ ਫਿਲਮ ਦੇਖ ਕੇ ਆਉਂਦੇ ਸਨ, ਫਿਰ ਕਹਿੰਦੇ ਸਨ ਫੈਮਿਲੀ ਨੂੰ ਕਿ ਜਾਓ ਤੁਸੀਂ ਦੇਖੋ। ਲੇਕਿਨ ਉਸ ਜ਼ਮਾਨੇ 'ਚ ਇਸ ਤਰ੍ਹਾਂ ਫਿਲਮਾਂ ਦਾ ਇਹ ਹਾਲ ਨਹੀਂ ਸੀ ਜਿਹੜਾ ਅੱਜ ਦੀ ਫਿਲਮ ਦਾ ਹਾਲ ਹੋ ਗਿਆ। ਅੱਜ ਤੁਸੀਂ ਫੈਮਿਲੀ ਦੇ ਨਾਲ ਬੈਠ ਕੇ ਫਿਲਮ ਦੇਖ ਹੀ ਨਹੀਂ ਸਕਦੇ ਹੋ। ਇੰਨਾ ਐਸੇ ਸੀਨ ਆ ਜਾਂਦੇ ਨੇ, ਐਸੀ ਚੀਜ਼ਾਂ ਆ ਜਾਂਦੀਆਂ ਨੇ ਕਿ ਬੰਦਾ ਕਹਿੰਦਾ ਨਾ ਬਈ ਨਾ, ਨਾ ਬਈ ਨਾ, ਅਸੀਂ ਨਹੀਂ ਜਾਣਾ ਫਿਲਮ ਦੇਖਣ, ਤੋਬਾ ਕਰ ਰਹੇ ਹਾਂ ਸਾਡੇ ਵਰਗੇ। ਤੇ ਉਸ ਜ਼ਮਾਨੇ ਵਿੱਚ ਫਿਲਮ ਸ਼ੌਕ ਨਾਲ ਦੇਖੀ ਜਾਂਦੀ ਸੀ, ਬੱਚੇ ਵੀ ਜਾਂਦੇ ਸਨ। ਅਤੇ ਉਹੀ ਕਹਿੰਦੇ ਕਿ ਮੇਰੇ ਅੱਬੂ ਆਪਣੇ ਦੋਸਤਾਂ ਦੇ ਨਾਲ ਜਾਂਦੇ ਹੁੰਦੇ ਸਨ। ਫਿਲਮ ਹੀ ਜ਼ਰੀਆ ਹੁੰਦਾ ਸੀ, ਜਿਹੜੀ ਨਵੀਂ ਫਿਲਮ ਲੱਗਣੀ ਹੈ ਨਾ, ਬਈ ਲੋਕਾਂ ਨੇ ਕਹਿਣਾ ਵੀ ਇਹ ਤਾਂ ਅਸੀਂ ਫਟਾਫਟ ਦੇਖ ਕੇ ਆ ਜਾਈਏ, ਵਰਨਾ ਫਿਰ ਸਾਡਾ ਕੰਮ ਨਹੀਂ ਨਾ ਸਰਨਾ, ਸਾਡਾ ਸਾਹ ਨਹੀਂ ਨਿਕਲਣਾ। ਅਤੇ ਉਹ ਫਿਰ ਲੋਕ ਦੇਖਣ ਜਾਂਦੇ ਸਨ ਫਿਲਮ। ਅਤੇ ਫਿਰ ਉਹ ਆ ਕੇ ਅੱਬੂ ਨੇ ਕਹਿਣਾ ਵੀ ਬੜੀ ਚੰਗੀ ਫਿਲਮ ਹੈ, ਅਤੇ ਉਹ ਕਹਿਣਾ ਅੱਛਾ, ਔਰਤਾਂ ਨੂੰ ਦੱਸਣਾ, ਸਾਰੀਆਂ ਨੂੰ ਤਜੱਸੁਸ ਹੋ ਜਾਣਾ ਵੀ ਭਾ ਫਿਲਮ ਦੇਖ ਕੇ ਆਇਆ ਹੋਵੇ, ਭਾ ਕਹਿੰਦਾ ਬੜੀ ਚੰਗੀ ਫਿਲਮ ਹੈ। ਸਾਰੀਆਂ ਦੇ ਢਿੱਡ 'ਚ ਵੱਟ ਪੈਣੇ ਸ਼ੁਰੂ ਹੋ ਜਾਂਦੇ ਸਨ ਵੀ ਸਾਨੂੰ ਹੁਣ ਛੇਤੀ ਛੇਤੀ ਜਿਹੜਾ ਨਾ ਇਜਾਜ਼ਤ ਮਿਲ ਜਾਵੇ। ਤਾਂ ਅਸੀਂ ਜ਼ਿਆਦਾਤਰ ਔਰਤਾਂ ਜਾਂਦੀਆਂ ਹੁੰਦੀਆਂ ਸਨ, ਜਿੱਦਣ ਔਰਤਾਂ ਦਾ ਸ਼ੋਅ ਹੁੰਦਾ ਸੀ ਨਾ, ਉਸ ਦਿਨ ਜਾਂਦੀਆਂ ਹੁੰਦੀਆਂ ਸਨ, ਫਿਰ ਇਜਾਜ਼ਤ ਹੁੰਦੀ ਸੀ। ਕਦੀ ਅਸੀਂ ਮੇਰਾ ਖਿਆਲ ਚੋਰੀ ਤੇ ਫਿਲਮ ਨਹੀਂ ਦੇਖੀ ਹੈ, ਲੇਕਿਨ ਐਵੇਂ ਕਿ ਫਿਰ ਉਹ ਔਰਤਾਂ ਵਾਲੇ ਉਹਦੇ ਵਿੱਚ ਜਾਂਦੇ ਹੁੰਦੇ ਸਨ। ਅੱਬੂ ਦੇ ਨਾਲ ਘੱਟ ਜਾਂਦੇ ਸਨ। ਅੱਬੂ ਕਿਉਂਕਿ ਆਪਣੇ ਜੌਬ ਤੋਂ ਆਉਂਦੇ ਸਨ, ਫਿਰ ਆਪਣੇ 9 ਤੋਂ 12 ਵਾਲਾ ਸ਼ੋਅ ਆਪਣੇ ਦੋਸਤਾਂ ਨਾਲ ਦੇਖ ਕੇ ਆਉਂਦੇ ਸਨ। ਅਤੇ ਇਸ ਤਰ੍ਹਾਂ ਫਿਰ ਉਹ ਫਿਲਮ ਦੇਖਣੀ, ਅਤੇ ਉਹ ਜਾ ਕੇ ਫਿਰ ਔਰਤਾਂ ਨੇ ਜਾ ਕੇ ਟਿਕਟ ਲੈਣੀ, ਖਿੜਕੀ ਹੁੰਦੀ ਸੀ ਉੱਥੇ ਟਿਕਟ ਲੈਣੇ ਸਨ। ਟਿਕਟ ਲੈ ਕੇ ਦਰਵਾਜ਼ੇ ਹੁੰਦੇ ਸਨ, ਫਿਰ ਟਿਕਟ ਦਿਖਾਉਂਦੇ ਜਾਓ ਅਤੇ ਅੰਦਰ ਵੜਦੇ ਜਾਓ, ਅਤੇ ਜਾ ਕੇ ਸਿੱਧਾ ਫੱਟਿਆਂ 'ਤੇ ਬਹਿ ਜਾਓ। ਉਹ ਫੱਟੇ ਵੀ ਇੰਨੇ ਹਸੀਨ ਲੱਗਦੇ ਸਨ ਨਾ, ਬਈ ਕੋਈ ਉਹ ਲਗਜ਼ਰੀ ਸਿਨੇਮਾ ਨਹੀਂ ਹੁੰਦੇ ਸਨ, ਕੋਈ ਕੁਛ ਨਹੀਂ, ਸਿੱਧੇ ਫੱਟੇ ਅੱਗੇ ਇੱਕ ਸਕਰੀਨ ਲੱਗੀ ਹੈ, ਚਾਚਾ ਪਾਪਾ ਚਾਰੋਂ ਪਾਸੇ ਲੱਗੀ ਹੈ, ਕੋਈ ਖਾਣ ਦਾ ਵਿੱਚ ਸੀਨ ਨਹੀਂ, ਕੋਈ ਪੀਣ ਦਾ ਕੋਈ ਸੀਨ ਨਹੀਂ, ਬਸ ਭੁੱਖੇ ਪਿਆਸੇ ਤੁਸੀਂ ਫਿਲਮ ਦੇਖਣੀ। ਫਿਰ ਉਹ ਜਦੋਂ ਫਿਲਮ ਸ਼ੁਰੂ ਹੋਣ ਤੋਂ ਪਹਿਲੇ ਕੌਮੀ ਤਰਾਨਾ ਹੁੰਦਾ ਸੀ, ਉਹ ਸਾਰੇ ਉੱਠ ਕੇ ਖੜੇ ਹੋ ਜਾਂਦੇ ਹੁੰਦੇ ਸਨ, ਸਾਰੇ ਉੱਠ ਕੇ ਐਸਾ ਕਰਕੇ ਖੜੇ ਹੋ ਜਾਣਾ ਕੌਮੀ ਤਰਾਨਾ ਵਿੱਚ, ਇਸ ਤਰ੍ਹਾਂ ਪਾਕ ਸਰਜ਼ਮੀਨ ਸ਼ਾਦ ਬਾਤ। ਉਹ ਬਈ ਪਹਿਲਾਂ ਤਾਂ ਸਭ ਤੋਂ ਪਹਿਲੇ ਕੌਮੀ ਤਰਾਨਾ ਅਕੀਦ ਤੋਂ ਇhtਰਾਮ ਨਾਲ ਸੁਣਦੇ ਹੁੰਦੇ ਸਨ। ਯਕੀਨ ਮੰਨੋ ਕੋਈ ਇਸ ਤਰ੍ਹਾਂ ਨਹੀਂ ਕਹਿੰਦਾ ਸੀ ਕਿ ਅਸੀਂ ਇੱਕ ਤਰਾਨਾ ਨਹੀਂ ਸੁਣਨਾ, ਜਾਂ ਸਾਨੂੰ ਉਹ ਬਈ ਤਰਾਨਾ ਸੁਣਨਾ ਹੀ ਸੁਣਨਾ ਵੇ। ਅਤੇ ਫਿਰ ਤਰਾਨਾ ਸੁਣ ਕੇ ਫਿਰ ਬਸ ਉਹ ਝੰਡਾ 'ਚ ਬੰਦ ਐਸਾ ਝੰਡਾ ਹਿਲਦਾ ਹੁੰਦਾ ਸੀ, ਉਹ ਝੰਡਾ ਗਾਇਬ ਹੋ ਜਾਣਾ, ਅਤੇ ਸਾਰਿਆਂ ਨੇ ਆਪਣੀ ਸੀਟ 'ਤੇ ਬਹਿ ਜਾਣਾ ਕਿ ਚਲੋ ਵੀ ਹੁਣ ਫਿਲਮ ਸ਼ੁਰੂ ਹੋਣ ਲੱਗੀ ਜੇ। ਉਹ ਫਿਲਮ ਸ਼ੁਰੂ ਹੁੰਦੀ ਸੀ, ਅਦਾਕਾਰਾਂ ਦੇ ਨਾਂ, ਹਦਾਇਤਕਾਰ, ਫਿਲਮਸਾਜ਼, ਫਲਾਨਾ ਪ੍ਰੋਡਿਊਸਰ, ਪਤਾ ਨਹੀਂ ਕੀ ਨਾਂ ਆਉਂਦੇ ਸਨ, ਮੌਸੀਕਾਰ, ਗੁਲੂਕਾਰ, ਵਜਾਹਤ ਅਤਰੇ, ਬਈ ਬਹੁਤ ਕੁਛ ਨਾਂ ਆਉਂਦੇ ਹੁੰਦੇ ਸਨ। ਅਤੇ ਉਹ ਫਿਰ ਪੜ੍ਹ ਕੇ ਕਹਿਣਾ ਅੱਲਾ ਦਾ ਵਾਸਤਾ ਜੇ ਫਿਲਮ ਤਾਂ ਸ਼ੁਰੂ ਕਰ ਦੇਵੋ, ਹੁਣ ਮਰ ਚੱਲੇ ਅਸੀਂ ਇੰਤਜ਼ਾਰ ਕਰਕੇ। ਉਹ ਫਿਰ ਇਸ ਤਰ੍ਹਾਂ ਫਿਲਮ ਸ਼ੁਰੂ ਹੋਣੀ, ਬਸ ਵੇ ਬਈ ਕਿਸੇ ਨੇ ਸਾਹ ਨਹੀਂ ਵਿੱਚ ਲੈਣਾ, ਸਾਹ ਤਾਂ ਲੈਣੇ ਸਾਂ, ਲੇਕਿਨ ਚੂੰ ਨਹੀਂ ਕਰਨਾ, ਖਾਮੋਸ਼ੀ ਦੇ ਨਾਲ ਹਰ ਕੋਈ ਸੀਨ ਦੇਖ ਰਿਹਾ ਹੁੰਦਾ ਸੀ, ਔਰ ਇੰਨਾ ਕਿ ਕੋਈ ਡਾਇਲੋਗ, ਕੋਈ ਚੀਜ਼ ਸਾਡੇ ਕੋਲੋਂ ਮਿਸ ਨਾ ਹੋ ਜਾਵੇ। ਸ਼ਮੀਮ ਆਰਾ ਦੀ ਇੱਕ ਫਿਲਮ ਆਈ ਸਾਲਗਿਰਾ, ਉਹ ਇੰਨੀ ਮਸ਼ਹੂਰ ਹੋਈ ਔਰਤਾਂ ਵਿੱਚ, ਇੰਨੀ ਮਸ਼ਹੂਰ ਹੋਈ ਉਹ ਫਿਲਮ ਕਿ ਬਈ ਹਰ ਔਰਤ ਕਹਿੰਦੀ ਸੀ ਮੈਂ ਸਾਲਗਿਰਾ ਫਿਲਮ ਦੇਖਣੀ ਹੈ, ਸਾਲਗਿਰਾ ਫਿਲਮ ਦੇਖਣੀ। ਉਹ ਫਿਰ ਕਈ ਔਰਤਾਂ ਤਾਂ 2-2 ਦਫਾ ਦੇਖੀ, ਕਿਉਂਕਿ ਉਹਦੀ ਸਟੋਰੀ ਐਸੀ ਸੀ ਕਿ ਇੱਕ ਮਾਂ ਦੇ ਨਾਲ ਉਹਦਾ ਜੁੜਦਾ ਸੀ ਕਿ ਬੱਚੀ ਟ੍ਰੇਨ 'ਤੇ ਹੁੰਦੀ ਹੈ, ਸਫ਼ਰ ਕਰ ਰਹੀ ਹੁੰਦੀ ਪੈਰੈਂਟਸ ਦੇ ਨਾਲ, ਅਤੇ ਉਹਦੀ ਗੁੱਡੀ ਡਿੱਗ ਪੈਂਦੀ ਇੱਕ ਸਟੇਸ਼ਨ 'ਤੇ, ਗੱਡੀ ਖੜੀ ਹੁੰਦੀ ਹੈ ਨਾ, ਉਹਦੀ ਗੁੱਡੀ ਥੱਲੇ ਡਿੱਗ ਪੈਂਦੀ, ਮਾਂ ਜ਼ਰਾ ਅੱਖ ਲੱਗੀ ਹੁੰਦੀ, ਸੁੱਤੀ ਹੁੰਦੀ, ਉਹ ਬੱਚੀ ਟ੍ਰੇਨ ਤੋਂ ਉਤਰ ਕੇ ਗੁੱਡੀ ਲੈਣ ਵਾਸਤੇ ਥੱਲੇ ਉਤਰ ਜਾਂਦੀ ਅਤੇ ਟ੍ਰੇਨ ਚੱਲ ਜਾਂਦੀ।
ਉਹ ਬੱਚੀ ਵਿਛੜ ਜਾਂਦੀ। ਉਹ ਫਿਰ ਉਹ ਸਟੋਰੀ ਸੀ, ਔਰਤਾਂ ਨੇ ਤੇ ਰੋ 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 ਕਮਲੀਆਂ ਹੋ ਗਈਆਂ ਔਰਤਾਂ, ਹਾਏ ਬੱਚੀ ਵਿਛੜ ਗਈ ਆਪਣੇ ਮਾਂ ਪਿਓ ਕੋਲੋਂ। ਫਿਰ ਉਹ ਬੱਚੀ ਕਿਸੇ ਤਰੀਕੇ ਨਾਲ ਕੁਝ ਸਾਲਾਂ ਬਾਅਦ ਮਾਂ ਪਿਓ ਦੇ ਕੋਲ ਪਹੁੰਚਦੀ ਹੈ ਤੇ ਫਿਰ ਉੱਥੇ ਦੇਖਦੀ ਏ, ਉਹਨੂੰ ਯਾਦ ਆਉਂਦਾ ਵੀ ਕਿ ਇਹ ਮੇਰਾ ਉਹੀ ਘਰ ਹੈ ਕਿ ਜੋ ਥੋੜ੍ਹਾ ਜਿਹਾ ਜ਼ਿਹਨ 'ਚ ਆਉਂਦਾ। ਉਹ ਬੜੀ ਹੋ ਚੁੱਕੀ ਹੁੰਦੀ ਹੈ, ਪੈਰੈਂਟਸ ਤੇ ਉਹਨੂੰ ਨਹੀਂ ਪਛਾਣਦੇ, ਪਰ ਐਵੇਂ ਕਿ ਉਹ ਬੱਚੀ ਨੂੰ ਥੋੜ੍ਹੀ ਯਾਦਾਂ ਆਉਂਦੀਆਂ ਨੇ ਫਿਰ ਆਪਣੇ ਘਰ ਦੀਆਂ। ਉਹ ਸਮਝ ਜਾਂਦੀ ਕਿ ਉਹੀ ਹੈ। ਤੇ ਉਹ ਫਿਰ ਗਾਣਾ ਸ਼ਮੀ ਮਾਰਾ ਤੇ ਫਿਲਮਾਇਆ ਹੋਇਆ ਸੀ, ਬੜਾ ਮਸ਼ਹੂਰ ਹੋਇਆ ਸੀ ਉਸ ਜ਼ਮਾਨੇ 'ਚ। ले आए फिर कहाँ पर किस्मत हमें कहाँ से, ये तो वही जगह है गुजरे थे हम जहाँ से। ले आए फिर कहाँ पर मजबूर कर रही है फिर गर्दिशे ज़माना। ਅੱਗੋਂ ਮੈਂ ਭੁੱਲ ਗਈ ਹਾਂ। ਬੜਾ ਜ਼ਬਰਦਸਤ ਗਾਣਾ ਸੀ। ਮੈਂ ਖੁਦ ਫਿਲਮ ਦੇਖੀ ਹੋਈ ਹੈ। ਅਸੀਂ ਇੰਨਾ ਪਰੇਸ਼ਾਨ ਹੋ ਜਾਂਦੇ ਸਾਂ ਕਿ ਅੰਮੀ ਨੂੰ ਕਹਿਣਾ ਅੰਮੀ ਇਹ ਮਿਲ ਜਾਏਗੀ ਆਪਣੀ ਅੰਮੀ 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 ਕਹਿਣਾ ਦੇਖ ਫਿਲਮ ਦੇਖੋ ਤੁਸੀਂ, ਸਾਡੀ ਜਾਣ ਕੇ ਕੋਈ ਖਾਂਦੇ ਪਤਾ ਚੱਲ ਜਾਏਗਾ। ਇੰਨੀ ਪਰੇਸ਼ਾਨੀ ਸਾਨੂੰ ਹੋ ਜਾਂਦੀ ਸੀ ਕਿ ਅੱਲਾ ਇਹ ਬੱਚੀ ਜਿਹੜੀ ਮਿਲ ਜਾਵੇ ਆਪਣੇ ਮਾਂ ਬਾਪ ਨੂੰ। ਤੇ ਇਸ ਤਰ੍ਹਾਂ ਫਿਲਮ ਦਾ ਇੰਨਾ ਤਜੱਸੁਸ ਹੁੰਦਾ ਸੀ ਨਾ ਕਿ ਜਿਹੜੀ ਵੀ ਫਿਲਮ ਕੋਈ ਲੇਕਿਨ ਉਸ ਜ਼ਮਾਨੇ 'ਚ ਇਹਦੀ ਵਿਲਨ ਹੁੰਦਾ ਸੀ ਹਰ ਫਿਲਮ ਵਿੱਚ। थोड़ी जी लड़ाई शड़ाई कितने दिखा दें सर, बहुत ज़्यादा तशद्दुद वाली फिल्मां उस जमाने च नहीं रही। बड़िया अच्छी अच्छी फिल्मां होंदियां, सादियां सादियां कुड़ियां, सादे सादे स्टोरीज। शबनम दी दोस्ती फिल्म बड़ी मशहूर हुई सी। शबनम दा गैटअप जड़ा सी इत्थे मेहंदियां च कीतियां और पहाड़ी लड़कियां जो पांदियां ने एक खास टिक्का जिहा लांदियां ने ते लटां जिहियां निकलियां, इन्ना मशहूर होया सी। चिट्ठी जरा सैया जी के नाम लिख दे, हाल मेरे दिल का तमाम लिख दे। चिट्ठी जरा सैया जी के नाम लिख दे, हाल मेरे दिल का तमाम लिख दे। ते इस तरह बई गाने लोग शौक नाल सुनते सन, गाने हिट होंदे सन और लोग उन्हां दा घरां ते जाके पता हुंदा सी नूरजहां ने गाना गाया। पर बई फिल्माया जिहदे ते वे उही असीं देखना वे कि वो किस तरह फिल्माया गया, गाना फिल्माया किस तरह गया। तो बहुत ज़्यादा डांस वांस नहीं होंदे सर, हीरोइन भी बस ऐसा ऐसा करके दो चार ऐसा कर देंदी होंदी सी। ते बहुत ज़्यादा वो नहीं होंदा सी कि जिवें अजकल डांस दे लटके झटके होंदे ने ना, वो नहीं होंदे सन। तो चलो बई असी मैं तुहानूं दिखावां साडा आया वे जिहड़ा ट्रक आया वे जिहड़ा बाहरों कचरा लैके जाएगा ना, मैं तुहानूं दिखानी है। देख लो भाई, आज साड़ी बिन जानी है, केड़ी जानी है, घाह वाली मेरा ख्याल जानी है। हाँ ग्रास वाली जाएगी, यह तीन अंदर पईयां ने, ग्रास वाली अज जानी है। तो उस जमाने में मैं तुहाडे नाल गल कर रही सी कि जिहड़ा भी गाना किसी ਉਹਦੇ ਤੇ ਫਿਲਮਾਇਆ ਜਾਂਦਾ ਸੀ ਨਾ, ਬਸ ਬਈ ਲੋਕ ਦੇਖਦੇ ਆ। ਵਹੀਦ ਮੁਰਾਦ ਦਾ ਸਟਾਈਲ, ਵਹੀਦ ਮੁਰਾਦ ਚੋਕਲੇਟ ਹੀਰੋ ਉਹਨਾਂ ਨੂੰ ਕਿਹਾ ਗਿਆ। ਉਹਨਾਂ ਦਾ ਸਟਾਈਲ ਮੁੰਡਿਆਂ ਨੇ ਇੰਨਾ ਅਪਣਾਇਆ, ਉਹਨਾਂ ਦਾ ਖਾਸ ਸਟਾਈਲ ਸੀ। ਐਸਾ ਕਰਕੇ ਵਾਲ ਉਹਨਾਂ ਨੇ ਉਹ ਆਪਣੇ ਉਹ ਖਾਸ ਉਹਨਾਂ ਦਾ ਅੰਦਾਜ਼ ਸੀ, ਬੜੇ ਖੂਬਸੂਰਤ ਉੱਤੇ ਉਹਨਾਂ ਦੇ ਚਿਹਰੇ 'ਤੇ ਸੱਜਦੇ ਸਨ ਵਾਲ ਸਟਾਈਲ। ਤੇ ਵੀ ਵਹੀਦ ਮੁਰਾਦ ਸਟਾਈਲ ਦੇ ਮੁੰਡੇ ਦੀਵਾਨੇ ਹੋ ਗਏ ਸਨ। ਮੁੰਡੇ ਕਹਿੰਦੇ ਵੀ ਅਸੀਂ ਤਾਂ ਉਹੀ ਰੱਖਣਾ, ਭਾਵੇਂ ਸਾਡੇ 'ਤੇ ਸੱਜੇ ਭਾਵੇਂ ਨਾ ਸੱਜੇ, ਤੇ ਅਸੀਂ ਪਰ ਕਰਨਾ ਹੀ ਕਰਨਾ ਹੈ ਕੰਮ। ਉਹ ਵਹੀਦ ਮੁਰਾਦ ਦਾ ਵਾਲਾਂ ਦਾ ਸਟਾਈਲ ਬੜਾ ਮਸ਼ਹੂਰ ਹੋਇਆ। ਇਸ ਤਰ੍ਹਾਂ ਮੁਹੰਮਦ ਅਲੀ ਦੇ ਡਾਇਲੌਗ, ਮੁਹੰਮਦ ਅਲੀ ਦੇ ਖਾਸ ਕਰ ਡਾਇਲੌਗ ਡਿਲੀਵਰੀ ਬੜੀ ਅੱਛੀ ਹੁੰਦੀ ਸੀ ਕਿ ਉਹਨਾਂ ਦੇ ਬੜਾ ਮੱਦਾਹ ਸਨ ਉਹਨਾਂ ਦੇ ਲੋਕ। ਉਸ ਜ਼ਮਾਨੇ 'ਚ ਇਸ ਤਰ੍ਹਾਂ ਸੀ, ਇੱਕ ਤਾਂ ਫਿਲਮ ਬੜੀ ਸਾਫ਼ ਸੁਥਰੀ ਹੁੰਦੀ ਸੀ ਕਿ ਇੰਨਾ ਉਹਦੇ ਵਿੱਚ ਗੰਦਪਨ ਨਹੀਂ ਹੁੰਦਾ ਸੀ। ਦੂਸਰਾ ਹੁੰਦਾ ਸੀ ਕਿ ਮਾਰਧਾੜ ਨਹੀਂ ਹੁੰਦੀ ਸੀ ਤੇ ਬੜਾ ਲੋਕ ਡਾਇਲੌਗ ਡਿਲੀਵਰੀ ਬੜੀ ਅੱਛੀ ਹੁੰਦੀ ਸੀ। ਅਦਾਕਾਰੀ ਲੋਕ ਇਸ ਤਰ੍ਹਾਂ ਰੱਜ ਕੇ ਚੰਗੀ ਕਰਦੇ ਸਨ। ਐਕਟਰ ਜਿਹੜਾ ਵਿੱਚ ਇੱਕ ਮਜ਼ਾਹੀਆ ਕਿਰਦਾਰ ਹੁੰਦਾ ਸੀ, ਉਹਦੀ ਵੀ ਲਹਿਰੀ ਦੇ ਲਹਿਰੀ ਨਿਰਾਲਾ। ਇਹਨਾਂ ਦੀ ਮੁਨੱਵਰ ਜ਼ਰੀਫ ਪੰਜਾਬੀ ਫਿਲਮਾਂ ਦੇ
ਤੇ ਉਹ ਫਿਰ ਬੜੇ ਅੱਛੇ ਅੱਛੇ ਅਦਾਕਾਰ ਸਨ ਕਿ ਉਹ ਮਿਜ਼ਾਹ ਵੀ ਕਰਦੇ ਸਨ ਬਹੁਤ ਅੱਛਾ। ਔਰ ਜੋ ਅਦਾਕਾਰ ਜਿਹੜੇ ਸਨ, ਕੁਝ ਮਾਂ ਬਣਦੀਆਂ ਸਨ ਔਰਤਾਂ, ਉਹਨਾਂ ਦੀ ਵੀ ਅਦਾਕਾਰੀ ਬੜੀ ਅੱਛੀ ਹੁੰਦੀ ਸੀ। ਮਤਲਬ ਲੋਕ ਜਿਹੜੀ ਫਿਲਮ ਆਉਂਦੀ ਸੀ ਅਦਾਕਾਰੀ ਦੇ ਹਵਾਲੇ ਨਾਲ ਬੜੀ ਲਾਜਵਾਬ ਹੁੰਦੀ ਸੀ। ਉਹਦੇ ਗਾਣੇ ਵੀ ਜ਼ਬਰਦਸਤ ਹੁੰਦੇ ਸਨ, ਅਦਾਕਾਰੀ ਜ਼ਬਰਦਸਤ, ਤੇ ਲੋਕ ਫਿਰ ਦੀਵਾਨਾ ਬਾਹਰ ਜਾ ਕੇ ਦੇਖਦੇ ਸਨ ਉਹ ਫਿਲਮਾਂ। ਕਿ ਫਿਰ ਉਹ ਫਿਰ ਆ ਕੇ ਕਈ ਕਈ ਦਿਨ ਡਿਸਕਸ ਹੁੰਦੀ ਸੀ ਉਹ ਫਿਲਮ, ਜਦ ਤੱਕ ਅਗਲੀ ਨਵੀਂ ਨਹੀਂ ਨਾ ਬੰਦਾ ਦੇਖ ਲੈਂਦਾ ਸੀ। ਉਹ ਫਿਲਮ ਜ਼ਰੂਰ ਡਿਸਕਸ ਹੁੰਦੀ ਸੀ ਕਿ ਬਈ ਇਹ ਫਿਲਮ ਇਸ ਤਰ੍ਹਾਂ ਹੋਇਆ ਸੀ, ਇਸ ਤਰ੍ਹਾਂ ਹੋਇਆ ਸੀ। ਹਾਲਾਂਕਿ ਸਾਰੇ ਦੇਖ ਕੇ ਆਏ ਹੁੰਦੇ ਸਨ, ਪਰ ਫਿਰ ਵੀ ਬੈਠ ਕੇ ਉਹ ਸੀਨ ਦੇਖਿਆ ਸੀ ਤੇ ਉਹ ਫਲਾਨ ਕੀਤਾ ਸੀ। ਉਹ ਇਹਨਾਂ ਔਰਤਾਂ ਨੇ ਫਿਰ ਇੱਕ ਦੂਸਰੇ ਨਾਲ ਖੁਸ਼ ਹੋਣਾ ਔਰ ਗੱਲਾਂ ਕਰਨੀਆਂ ਉਹਨਾਂ ਫਿਲਮਾਂ ਦੇ ਹਵਾਲੇ ਦੇ ਨਾਲ। ਔਰ ਉਹਨਾਂ ਨੇ ਮਤਲਬ ਇੱਕ ਆਪਣੇ ਆਪ ਤੋਂ ਦੱਸਦੇ ਸਨ, ਮਤਲਬ ਕਿ ਇਸ ਤਰ੍ਹਾਂ ਸ਼ੋਅ ਮਾਰੀ ਜਾਂਦੀ ਸੀ, ਇਸ ਤਰ੍ਹਾਂ ਕਿ ਅਸੀਂ ਫਿਲਮ ਦੇਖ ਕੇ ਆਏ ਹਾਂ, हम किसी से कम नहीं है। अगर दुश्मन जमाना गम नहीं कोई आए कोई जाए, हम किसी से कम नहीं। लो बई दाल साड़ी तकमील के मराहिल में पहुँच गई है। तो हुण असीं इहनूं थोड़ा जिहा मैं हिलानी हाँ, कैमरा थोड़ा बंद करना पेगा मैनूं, तो फिर मैं तुहानूं प्लेट च कट के इहनूं दिखा देनी हाँ। बाकी दाल तो कुकर विच ही है, मैं प्लेट विच कढ़ ली है थोड़ी जी दिखाने वास्ते। लो बई देख लो साड़ी दाल हो गई है तैयार, माश की दाल मुर्गी के साथ। तो बई ज़बरदस्त बनती है, सब बना के खाओ ना घर में तो बड़ा ढाबे का मज़ा आ जाता। जे तुसीं उपरों यह वाला पा लेंदे हो अदरक, मैनूं अदरक बहुत अच्छा लगता वे, और हरी मिर्च कट के पा दो ना तो फिर मज़ा दोबाला हो जाता वे। तो लो बई असीं गल्लां करते करते नाल पका लीए दाल, तो तुहानूं दिखा भी दित्ती है। तो हांडी साडी तैयार हो गई है, तो मैं कहा चलो मैं बह के थोड़ा जिहा साह लवां। ओए होए इन्ना मिठा होए ना, मैं तुहानूं दस नहीं सकदी, बहुत मिठा। और ठंडक तो वैसे ही इत्थे हैगी, बहुत ज़्यादा ठंडा करने की जरूरत नहीं पैंदी, पर मिठा बहुत है। कुड़ियां भी ਜਿਹੜੀਆਂ ਹੁੰਦੀਆਂ ਸਨ ਨਾ, ਉਹ ਫਿਰ ਜਿਹੜੇ ਅਦਾਕਾਰਾ ਹੁੰਦੀਆਂ ਸਨ ਉਹਨਾਂ ਦੇ ਉਸ ਸਟਾਈਲ ਦੇ ਜੂੜੇ ਬਣਦੇ ਸਨ। ਫਿਰ ਉਹ ਲੱਟ ਵਾਲਾ ਫੈਸ਼ਨ ਆਇਆ ਸੀ, ਜੂੜਾ ਸਾੜੀ, ਉਹ ਫਿਰ ਦੇਖ ਕੇ ਬੱਚੀਆਂ ਨੂੰ ਉਹ ਦੱਸੀ। ਉਸ ਜ਼ਮਾਨੇ 'ਚ ਵੀ ਔਰਤ ਹਮੇਸ਼ਾ ਜਿਹੜਾ ਦੂਸਰੇ ਨੂੰ ਦੇਖ ਕੇ ਉਹ ਕਰਦੀ ਹੈ ਕਿ ਵੀ ਫਲਾਣੀ ਨੇ ਪਾਇਆ, ਮੈਂ ਪਾ ਲਵਾਂ, ਮੈਂ ਕਿਤੇ ਪਿੱਛੇ ਨਾ ਰਹਿ ਜਾਵਾਂ। ਅਤੇ ਇਸ ਤਰ੍ਹਾਂ ਉਹਨਾਂ ਅਦਾਕਾਰਾਂ ਨੂੰ ਦੇਖਿਆ ਜਾਂਦਾ ਸੀ, ਉਹਨਾਂ ਦੇ ਸਟਾਈਲ, ਅਤੇ ਫਿਰ ਜਿਹਨਾਂ ਦੀ ਪਹੁੰਚ ਵਿੱਚ ਹੁੰਦਾ ਸੀ ਉਹ ਜ਼ਰੂਰ ਉਹ ਕਰਦੇ ਸਨ ਫੈਸ਼ਨ। एक जमाना च आया सी हिरन ने साड़ी बहुत पाई और जूड़े करती सी, पियानो के उत्ते गाना पे चलता वे, तो पियानो बड़ा मशहूर होंदा सी फिल्में। अक्सर फिल्मां विच जिथे हीरो ने हीरोइन नूं शिकायत करनी होंदी सी या हीरोइन ने हीरो नाल कुछ कहना होंदा सी ना, तो उत्ते एक महफिल सजा दित्ती जाती सी। उत्ते फिर पियानो के उपर या कुड़ी बैठी होंदी सी, मुंडा, तो फिर गाना जरूर होंदा सी। पियानो बड़ा मशहूर आइटम होंदा सी फिल्मां दा। तो इस तरह वो फिल्म के हवाले के नाल बड़ियां गल्लां ने कि किस तरह असीं देखने हुंदे सां। खाला फातिमा, अल्लाह जन्नत नसीब करे खाला फातिमा नूं। खाला नूं फिल्मां दा बड़ा शौक हुंदा सी, ते खाला ने कहना, मैनूं जदों पता चलना खाला ने कहना मैं फिल्म देखण जाना, मैं कहना है खाला मैनूं लै चल नाल। खाला मैनूं लै चल, खाला कहना अपनी माँ को पुछ के आ, जे तेरी माँ कहेगी तो लै चलांगी। मैं फिर आके अम्मी के पिछे पै जाना, अम्मी जी जान दो, खाला चली, अम्मी खाला चली, अम्मी जी खाला चली। इन्नी दफ़ा अम्मी ने कहना कि असीं चले जावांगे ना किसी दिन, जिदन टाइम लगेगा असीं सारे देख के आवांगे। पर मैनूं इन्नी जल्दी होंदी सी कि खाला चली है, मैं नाल जाके फिल्म देख के आ जावां, तो बाद च फिर देखी जाएगी। वो फिर अम्मी ने कोई काफ़ी फिल्मां मैं खाला दे नाल देखियां, फिर अम्मी ने कहना जान छड्ड परां मगरों लै साडे, वो हिसाब होंदा सी। अम्मी ने जिवें कहना अच्छा, फिर अम्मी को पैसे भी मंगने कि भाई टिकट के पैसे भी तो दवो। और जिवें ही अम्मी ने रुपया फड़ा देना हाथ च, 12 आने की टिकट होंदी सी फट्टियां वाले दी, तो वो बस बई खुश हो जाना, दौड़ना। मैं खाला ने कंघी करदे होना, जान की तैयारियां करदी हुंदी सी खाला। मैं अपना रुपया लैके पहुँच जाना, खाला आ गई हाँ मैं भी तेरे। खाला ने कहना चल बई, कोई 80-2 मील वो नवा सिनेमा बनया सी कैसीनो, इस तो खाला उत्थे जाती थी। गुलजार सिनेमा एवं सी, वो नवा बनया सी उत्थे,
ਕੀ ਕਹਿੰਦੇ ਨੇ ਗਰਮੀਆਂ 'ਚ ਠੰਡਾ AC ਔਰ ਸੀਟਾਂ ਬੜੀਆਂ ਅੱਛੀਆਂ, ਲੇਕਿਨ ਉੱਥੇ ਵੀ ਸਾਦੀਆਂ ਸੀਟਾਂ ਵੀ ਹੈਗੀਆਂ ਸਨ, ਪਰ ਅਸੀਂ ਉਹ ਸਾਦੀਆਂ 'ਤੇ ਬਹਿ ਕੇ ਦੇਖ ਲੈਂਦੇ ਸਾਂ। ਚਲੋ AC ਚੱਲਦਾ ਹੁੰਦਾ ਸੀ, ਹਾਲਾਂ ਦੇ ਪਿੱਛੇ ਪੈ ਜਾਣਾ, ਹਾਲਾਂ ਨੇ ਕਹਿਣਾ ਚਲਾ ਜਾ, ਅਸੀਂ 2 ਮੀਲ ਪੈਦਲ ਚੱਲ ਗਏ। ਉੱਥੇ ਸਿਨੇਮਾ ਹੁੰਦਾ ਸੀ, ਕੈਸੀਨੋ ਸਿਨੇਮਾ, ਉਹ ਖੁੱਲਿਆ ਸੀ। ਗੁਲਜ਼ਾਰ ਸਿਨੇਮਾ ਬਿਲਕੁਲ ਸਾਡੇ ਘਰ ਦੇ ਸਾਹਮਣੇ ਸੀ, ਪਰ ਉਹ ਤਾਂ ਉਹ ਬਿਲਕੁਲ ਹੀ ਹਲਕਾ ਫੁਲਕਾ ਜਿਹਾ ਸੀ, ਉਹ ਨਵਾਂ ਖੁੱਲਿਆ ਸੀ ਨਾ। ਫਿਰ ਮੈਂ ਤੇ ਖਾਲਾ ਉੱਥੇ ਦੌੜਾਂ ਲਾਉਂਦੇ ਜਾਂਦੇ ਹੁੰਦੇ ਸਾਂ, ਅਤੇ ਫਿਰ ਅਸੀਂ ਉੱਥੇ ਜਾ ਕੇ ਫਿਲਮ ਦੇਖ ਕੇ ਆਉਣੀ, ਅਤੇ ਆ ਕੇ ਫਿਰ ਅਸੀਂ ਸਾਰਿਆਂ ਨੂੰ ਦੱਸਣਾ ਵੀ ਇਹ ਹੋਇਆ ਸੀ ਸੀਨ 'ਚ, ਇਹ ਹੋਇਆ ਸੀ। ਐਸਾ ਲੱਗਣਾ ਵੀ ਅਸੀਂ ਕੋਈ ਕਿਲ੍ਹਾ ਫਤਿਹ ਕਰਕੇ ਆਏ ਹਾਂ, ਅਤੇ ਜਿਹੜਾ ਅਸੀਂ ਹੁਣ ਸਾਰਿਆਂ ਨੂੰ ਇਹ ਸਟੋਰੀ ਸੁਣਾਉਣੀ ਸਾਡਾ ਫਰਜ਼ ਹੈ, ਸਾਡਾ ਹੱਕ ਹੈ ਕਿ ਅਸੀਂ ਸਾਰਿਆਂ ਨੂੰ ਸਾੜੀਏ, ਸਾਰਿਆਂ ਨੂੰ ਦਸੀਏ, ਸਾਰਿਆਂ ਨੂੰ ਕਰੀਏ ਕਿ ਫਿਰ ਉਹ ਹੀਰੋਇਨ ਇਹ ਕਰ ਰਹੀ ਸੀ, ਉਹਨੇ ਇਹ ਕੀਤਾ, ਬੜੀ ਸੋਹਣੀ ਵੀ ਲੱਗਦੀ ਸੀ, ਉਹਨੇ ਕੱਪੜੇ ਇਹੋ ਜਿਹੇ ਪਾਏ ਸਨ। ਬਸ ਬਈ ਫਿਰ ਸਾਡੀਆਂ ਸ਼ੋਆਂ ਹੁੰਦੀਆਂ ਸਨ। ਅਤੇ ਇਸ ਤਰ੍ਹਾਂ ਜ਼ਿਆਦਾਤਰ ਔਰਤਾਂ ਜਿਹੜੀਆਂ ਨੇ ਫਿਲਮ ਦੇਖਦੀਆਂ ਸਨ, ਪਰ ਐਵੇਂ ਕਿ ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਮਰਦ ਹਜ਼ਰਾਤ ਜਿਹੜੇ ਨੇ ਉਹ ਅਲੱਗ ਫਿਲਮ ਦੇਖਦੇ ਸਨ ਅਤੇ ਔਰਤਾਂ ਨੂੰ ਅਲੱਗ ਦਿਖਾਇਆ ਜਾਂਦਾ ਸੀ। ਕੁਝ ਆਪਣੀ ਫੈਮਿਲੀ ਦੇ ਨਾਲ ਵੀ ਜਾਂਦੇ ਸਨ, ਐਸੀ ਗੱਲ ਨਹੀਂ, ਲੇਕਿਨ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਸੀ। ਅਤੇ ਫਿਰ ਉਹ ਫਿਲਮ ਦੇਖਣੀ ਅਤੇ ਫਿਲਮ ਦੇ ਆ ਕੇ ਫਿਰ ਅਸੀਂ ਕਰਨੇ, ਕਿਉਂਕਿ ਫਿਲਮ ਦੀ ਮਸ਼ਹੂਰੀ ਵੀ ਬੜੇ ਅੱਛੇ ਅੰਦਾਜ਼ 'ਚ ਕੀਤੀ ਜਾਂਦੀ ਸੀ। ਫਿਲਮ ਦੀ ਮਸ਼ਹੂਰੀ ਕੀਤੀ ਜਾਂਦੀ ਸੀ रेडियो के जरिए, रेडियो सुनने सा, रेडियो में पुराना सी आ जाए जी ये फिल्म आ रही है, हीरोइन ने ये कह दिया वो कह दिया, असी सा सुनना कि बई वो ऐसा एक छोटा जिहा खाका पेश करते सन कि इस फिल्म च यह होना वा, तो बस बई फिर वो बेचैन हो जाते सी कि साड़ी पसंदीदा हीरोइन भी है, हीरो भी है, तो गाने भी चंगे चंगे ने, तो बस बई वो तो ऐसा स्टोरी खिंचते सन ना कि बंदा ललचा जाता सी। इंडिया की फिल्म बिल्कुल नहीं होंदी सी, ना सुनिया से असी इंडियन फिल्मां भी होंदियां ने, लेकिन उस जमाने कोई ऐसा नहीं सी कि कोई इंडियन फिल्म देखिए या करिए, तो वो फिर बस गाने रेडियो ते होंदा सी आपकी फरमाइश, तो फिर इंडिया के गाने सुन लेने होंदे सी, लेकिन फिल्म नहीं कदी देखी सी, उन्होंने कोई सीन नहीं कदी देखा सी, कदी देखी नहीं सी। तो वो इस तरह फिर जो बाद VCR आया तो उस जमाने फिर असी इंडियन मूवीज़ देखिया, लेकिन उस तो पहले सिनेमा में नहीं लगदियां सन, तो बस बई असी पाकिस्तानी फिल्मां देख देख के तो बड़े हो गए, तो तरानियां दे उत्ते खड़े हो के असी शौक के नाल तराना पूरा सुनने सा, इस तरह फिल्म देखने होंदे सा। तो उस जमाने में सिनेमा इस तरह ही सी, कोई शै तुहानूं खाण पीण दी नहीं मिलदी सी, कोई शै नहीं हुंदी सी कि बस बैठे फिल्म देखिए और इंजॉय करके तुसीं बाहर आ गए हो। तो रानी बहुत मशहूर एक्ट्रेस सन, रानी दी फिल्मां बड़ियां मशहूर होंदियां सन, रानी दी अख बड़ी सोहनी सी, मैनूं बड़ी प्यारी लगदी सी रानी, इन्नी मोटी अख, तो बस बई तो इन्ना जबरदस्त उन्होंने स्टाइल भी होंदा सी ना कि बस जबरदस्त। दीबा भी इन्नी प्यारे सन, वो कह कि जी हिट हो जाती सन जी अदाकारा, फिर लोग उन्होंने बड़ा पसंद करते सन, उन्होंने हर अदा, ये अदा ये नाज ये अंदाज आपका, ये अदा ये नाज ये अंदाज आपका, धीरे धीरे प्यार का बहाना बन गया, धीरे धीरे प्यार का बहाना बन गया। तो इस तरह के गाने सुनने ते खुश होना। तो एक गाना होर सी बड़ा मैनू हुण ज़हन च नहीं पिया आंदा, किया है जो प्यार तो पड़ेगा निभाना, रख दिया कदमों में दिल नजराना, कबूल कर लो हाय हाय कबूल कर लो। तो बई इन्ना फिल्म का दौर ऐसा सी, मैं किहड़ी उहदी याद तुहानूं दसां, किहड़ी गल्लां तुहाडे कोल करां कि बई मैनूं हुण बिल्कुल इस तरह लग रहा है कि वही ज़माना में मैं उत्थे पहुँच गई हाँ। वो गुलजार सिनेमा एक वड्डा सारा हाल, तो एक सादा जिहा सिनेमा, तो वो बाहर एक बाउंड्री होंदी सी, गेट होंदा सी, ते बल्ब चल रहे होंदे सन बाहर, तो वो मेरे बिल्कुल मंजर इस तरह अखां दे अगे आ गया है कि खिड़की ते जाके लाइन लग के टिकटां लैनियां, तो फिर इस तरह करके फिल्म देखनी, फिल्म देख के फिर इस तरह इज्जड़ असी निकलने होंदे सन बाहर, तो बड़ा अच्छा लगता होंदा सी। तो उस तो बाद रिहाना नूं याद होएगा, रिहाना अगर मेरी वीडियो देखण व्लॉग देखते हैं अक्सर, पर एवं कि कभी मैसेज करते हैं कभी नहीं। रिहाना होरी भी जो हैदराबाद मेरी शादी तो बाद इस तरह होया कि मैं जो गई उत्थे भी साडे घर दे कोल सिनेमा सी,
ਤੇ ਉਹ ਫਿਰ ਰਿਹਾਨਾ ਔਰ ਬੇਬੀ ਜਦੋਂ ਆਉਂਦੇ ਸਨ ਹੈਦਰਾਬਾਦ, ਇਹ ਮੇਰੇ ਕੋਲ ਹੀ ਠਹਿਰਦੇ ਸਨ, ਤੇ ਫਿਰ ਅਸੀਂ ਫਿਲਮ ਦੇਖਣ ਜਾਂਦੇ ਹੁੰਦੇ ਸਾਂ। ਛੇਤੀ ਛੇਤੀ ਹਾਂਡੀ ਪਕਾਣੀ, ਛੇਤੀ ਛੇਤੀ ਮਹਿਮਾਨਾਂ ਨੂੰ ਮੈਂ ਕਰਨਾ, ਸਾਰੇ ਜਿਹੜੇ ਮਹਿਮਾਨ ਆਏ ਹੁੰਦੇ ਸਨ ਸਾਰੇ ਕੰਮ ਕਰਨੇ ਆਪ, ਕਿ ਹਾਂਡੀ ਵੀ ਪਕਾਣੀ ਹੈ, ਰੋਟੀ ਵੀ ਪਕਾਣੀ। ਉਦੋਂ ਇਸ ਜ਼ਮਾਨੇ 'ਚ ਨਹੀਂ ਸੀ ਕਿ ਬਾਹਰੋਂ ਕੁਛ ਲੈ ਕੇ ਆ ਜਾਓ, ਆਪ ਹੀ ਘਰ ਹੀ ਪਕਾਣਾ, ਪਰ ਸਾਰਾ ਕਰਕੇ ਘਰ ਕੁਰ ਕੇ ਬਸ ਸਾਨੂੰ ਫਿਕਰ ਹੁੰਦੀ ਸੀ ਛੇਤੀ ਛੇਤੀ ਅਸੀਂ ਫਿਲਮ ਦੇਖ ਆਈਏ, ਕਿ ਬਸ ਬਈ ਸਾਡੀ ਹੈ ਕਿਤੇ ਰਹਿ ਨਾ ਜਾਵੇ, ਕੋਸ਼ਿਸ਼ ਨਾਕਾਮ ਨਾ ਹੋ ਜਾਵੇ। ਤੇ ਫਿਰ ਅਸੀਂ ਖਾਣਾ ਛਣਾ ਖਾ ਕੇ ਬਿਲਕੁਲ ਘਰ ਦੇ ਨਜ਼ਦੀਕ ਹੀ ਸਨ ਸ਼ਾਹੀਨ ਸਿਨੇਮਾ, ਸੰਗੀਤ, ਤੇ ਉਹ 2-3 ਸਿਨੇਮਾ ਸਨ, ਚਿਰਾਗ ਮਹਿਲ, ਤੇ ਉਹ ਫਿਰ 3 ਸਿਨੇਮਾ ਨਾਲੋਂ ਨਾਲ ਸਨ ਇਸ ਤਰ੍ਹਾਂ। ਤੇ ਅਸੀਂ ਫਿਰ ਜਿਹ 'ਚ ਚੰਗੀ ਲੱਗੀ ਹੁੰਦੀ ਸੀ ਨਾ ਸਾਡੀ ਪਸੰਦ ਦੀ, ਉੱਥੇ ਜਾ ਕੇ ਅਸੀਂ ਫਿਰ ਫਿਲਮ ਦੇਖ ਕੇ ਆ ਜਾਣੇ ਸਾਂ। ਫਿਲਮ ਦਾ ਦੌਰ ਬੜਾ ਜ਼ਬਰਦਸਤ ਸੀ ਕਿ ਜਦੋਂ ਲੋਕ, ਮੇਰੀ ਖਾਲਾ ਰਹਿੰਦੇ ਸਨ ਖਾਸੇ ਦੂਰ ਉਮਰਕੋਟ ਦੀ ਤਰਫ, ਤੇ ਮੇਰੇ ਖਾਲੂ ਆਉਂਦੇ ਹੁੰਦੇ ਸਨ ਕਰਾਚੀ ਜਦੋਂ ਸਾਡੇ ਕੋਲ। ਉਹ ਖਾਲੂ ਵੀ ਫਿਲਮਾਂ ਦੇ ਬੜੇ ਸ਼ੌਕੀਨ ਸਨ, ਖਾਲੂ ਅਨਵਰ ਉਹਨਾਂ ਦਾ ਨਾਮ ਹੀ ਮੇਰੇ ਅੱਜ ਵੀ ਅੱਲਾਹ ਤਾਲਾ ਨੂੰ ਹਯਾਤੀ ਦੇਵੇ। ਖਾਲਾ ਤਾਂ ਮੇਰੇ ਫੌਤ ਹੋ ਗਏ ਨੇ ਪਰ ਉਹ ਹੈਗੇ ਨੇ। ਖਾਲੂ ਅਨਵਰ ਜਦੋਂ ਆਉਂਦੇ ਸਨ ਤੇ ਖਾਲੂ ਨੂੰ ਵੀ ਫਿਲਮਾਂ ਦਾ ਬੜਾ ਸ਼ੌਕ ਹੁੰਦਾ ਸੀ। ਖਾਲੂ ਨੇ ਆਉਣਾ ਤੇ ਖਾਲੂ ਨੇ ਜਿਸ ਦਿਨ ਆਉਣਾ ਬਸ ਮੈਂ ਖੁਸ਼ ਹੋ ਜਾਂਦੀ ਹੁੰਦੀ ਸੀ ਵੀ ਹੁਣ ਤਾਂ ਅਸੀਂ ਫਿਲਮ ਦੇਖਣੀ ਹੈ, ਖਾਲੂ ਆ ਗਏ ਨੇ। ਤੇ ਖਾਲੂ ਨੇ ਵੀ ਆ ਕੇ ਰੋਟੀ ਰੋਟੀ ਖਾਣੀ, ਕਹਿਣਾ ਹਾਂ ਬਈ ਚਲੀਏ ਫਿਰ ਫਿਲਮ ਦੇਖਣ, ਤੇ ਅਸੀਂ ਵੀ ਖਾਲੂ ਦੇ ਨਾਲ ਚਲੇ ਜਾਣਾ, ਖਾਲੂ ਦੇ ਨਾਲ ਫਿਲਮ ਦੇਖ ਕੇ ਆਉਣਾ। ਤੇ ਖਾਲੂ ਨੇ ਵੀ ਸਾਨੂੰ ਬੜੀਆਂ ਫਿਲਮਾਂ ਦਿਖਾਈਆਂ ਨੇ। ਇਸ ਤਰ੍ਹਾਂ ਉਹ ਦੌਰ ਕੈਸਾ ਸੀ ਕਿ ਕਿਸੇ ਦੀ ਕਦੀ ਮਿਹਨਤ ਕਰ ਲੈਣੀ, ਕਦੀ ਕੁਛ ਕਰਨਾ, ਕਦੀ ਕੁਛ ਕਰਨਾ ਕਿ ਅਸੀਂ ਫਿਲਮ ਦੇਖ ਲਈਏ। ਅੱਜ ਇਹ ਦੌਰ ਐਸਾ ਵੇ ਕਿ ਤੁਸੀਂ ਦੇਖੋ ਹਰ ਜਗ੍ਹਾ ਫਿਲਮ ਤੁਹਾਨੂੰ ਦਸਤਿਆਬ। VCR ਦਾ ਤਾਂ ਇੱਕ ਦੌਰ ਆਇਆ ਨਾ, ਖਤਮ ਹੋ ਗਿਆ। ਉੱਤੇ ਵੀ ਅਸੀਂ ਕਿਸੇ ਦਿਨ ਗੱਲ ਕਰਾਂਗੇ ਕਿ ਉਹਦਾ ਕੀ ਆਲਮ ਹੁੰਦਾ ਸੀ। ਪਰ ਇਹ ਵੀ ਕਿ ਫਿਲਮ ਅੱਜ ਵੀ ਹੁਣ ਸਿਨੇਮਾ ਦੁਬਾਰਾ ਬਣ ਰਹੇ ਨੇ, ਦੁਬਾਰਾ ਤੋਂ ਹੁਣ ਬੜੇ ਅੱਛੇ ਸਿਨੇਮਾਸ ਬਣ ਰਹੇ ਨੇ, ਪਰ ਮੈਂ ਤਾਂ ਕਦੀ ਨਹੀਂ ਦੇਖਿਆ ਹੁਣ। ਲੇਕਿਨ ਇਹ ਵੀ ਕਿ ਹੁਣ ਕਦੀ ਨੈਟਫਲਿਕਸ 'ਤੇ ਬੱਚੇ ਲਾਉਂਦੇ ਨੇ, ਔਰ ਹੁਣ ਪਤਾ ਨਹੀਂ ਕਿਹੜੀ YouTube 'ਤੇ ਤੁਹਾਨੂੰ ਵੀਡੀਓਜ਼ ਮਿਲ ਜਾਂਦੀਆਂ ਨੇ ਕਾਹਦੀਆਂ, ਲੇਕਿਨ ਹੁਣ ਫਿਲਮ ਦੇਖਣ ਨੂੰ ਦਿਲ ਹੀ ਨਹੀਂ ਕਰਦਾ। ਉਹ ਜ਼ਮਾਨਾ ਐਸਾ ਸੀ ਕਿ ਅਸੀਂ ਫਿਲਮ ਵਾਸਤੇ ਤੜਫਨੇ। ਇਮਾਨ ਨਾਲ ਜੇ ਮੱਛੀ ਤੜਫਦੀ ਹੈ ਨਾ ਪਾਣੀ ਤੋਂ ਬਗੈਰ, ਐਸਾ ਕਰਕੇ ਤੜਫਦੀ, ਅਸੀਂ ਵੀ ਐਸਾ ਤੜਫ ਰਹੇ ਹੁੰਦੇ ਸਾਂ ਕਿ ਯਾ ਅੱਲਾ ਸਾਨੂੰ ਇਹ ਕਹਿੰਦੇ ਨੇ ਕੋਈ ਲੈ ਜਾਵੇ ਫਿਲਮ ਦਿਖਾਉਣ ਵਾਸਤੇ। ਤੇ ਉਹ ਜ਼ਮਾਨੇ ਨਾਯਾਬ ਹੋ ਗਏ, ਹੁਣ ਉਹ ਜ਼ਮਾਨੇ ਆਣੇ ਨਹੀਂ ਨੇ। ਤੇ ਉਹ ਜ਼ਮਾਨਿਆਂ ਨੂੰ ਅਸੀਂ ਯਾਦ ਹੀ ਕਰਦੇ ਰਹਿਣਾ ਵੇ ਕਿ ਜਦੋਂ ਅਸੀਂ ਫਿਲਮ ਦੇਖਣ ਵਾਸਤੇ ਕਿੰਨੇ ਪਰੇਸ਼ਾਨ ਹੁੰਦੇ ਸਾਂ। ਰੇਡੀਓ 'ਤੇ ਫਿਲਮੀ ਕਹਾਣੀ ਸੁਣਨੀ ਤੇ ਅਸੀਂ ਹੋ ਜਾਣੇ ਸਭ ਬੇਚੈਨ ਕਿ ਅਸੀਂ ਉਹ ਫਿਲਮ ਦੇਖਣੀ ਹੈ। ਤੇ ਹੁਣ ਦਸਤਿਆਬ ਨੇ ਫਿਲਮਾਂ, ਪਰ ਦਿਲ ਨਹੀਂ ਕਰਦਾ ਬਿਲਕੁਲ ਵੀ। ਮੇਰਾ ਫਿਲਮ ਦੇਖਣ ਤੇ ਦਿਲ ਹੀ ਨਹੀਂ ਕਰਦਾ। ਕਦੀ ਕਦਾਰ ਬਹੁਤ ਅਰਸਾ ਹੋ ਗਿਆ ਮੈਂ ਇੱਕ ਦੇਖੀ ਸੀ ਬਾਗਬਾਨ ਦੇਖੀ, ਫਿਰ 1-2 ਤਾਰੇ ਜ਼ਮੀਨ ਪਰ, ਜਿਹੜੀ ਬਹੁਤ ਹੀ ਮਸ਼ਹੂਰ ਕੋਈ ਹੋ ਜਾਂਦੀ ਹੈ, ਲੋਕ ਤਾਰੀਫਾਂ ਕਰ ਕਰਕੇ ਦਿਮਾਗ ਖਰਾਬ ਕਰ ਦਿੰਦੇ ਨੇ, ਫਿਰ ਮੈਂ ਦੇਖ ਲੈਂਦੀ ਹਾਂ। ਪਰ ਹੁਣ ਮੈਨੂੰ ਫਿਲਮ ਦੇਖਣ ਦਾ ਸ਼ੌਕ ਹੀ ਨਹੀਂ। ਤੇ ਮੈਨੂੰ ਬਸ ਆਪਣੇ ਆਪ 'ਤੇ ਹੈਰਾਨਗੀ ਹੁੰਦੀ ਹੈ, ਮੈਂ ਕਹਿੰਦੀ ਉਹ ਮੈਂ ਹੀ ਹਾਂ ਕਿ ਕੋਈ ਹੋਰ ਆ ਗਿਆ ਕਿ ਜਿਹਨੂੰ ਇੰਨੀ ਫਿਲਮ ਦੇਖਣ ਦਾ ਸ਼ੌਕ ਹੁੰਦਾ ਸੀ ਕਿ ਮੈਂ ਕਹਿੰਦੀ ਸਾਂ ਵੀ ਫਿਲਮ ਦੇਖਣੀ ਹੈ ਕੁਝ ਵੀ ਹੋ ਜਾਵੇ। ਲੇਕਿਨ ਵਕਤ ਦੇ ਨਾਲ ਨਾਲ ਬਹੁਤ ਕੁਛ ਬਦਲ ਜਾਂਦਾ ਵੇ, ਬਹੁਤ ਚੀਜ਼ਾਂ ਬਦਲ ਜਾਂਦੀਆਂ ਨੇ ਕਿ ਤੁਸੀਂ ਕਾਫੀ ਚੇਂਜਸ ਆ ਜਾਂਦਾ ਤੁਹਾਡੀ ਜ਼ਿੰਦਗੀ ਵਿੱਚ। ਤੇ ਮੈਂ ਕੁਛ ਅਰਸਾ ਪਹਿਲੇ, ਮੇਰੇ ਖਿਆਲ 8-9 ਸਾਲ ਪਹਿਲੇ ਇੱਕ ਦਫਾ ਚਲੀ ਗਈ ਸਾਂ ਫੈਮਿਲੀ ਨਾਲ ਫਿਲਮ ਦੇਖਣ ਵਾਸਤੇ। ਤੇ ਉਹ ਮੇਰੀ ਸ਼ਰਮਿੰਦਗੀ ਹੋ ਗਈ। ਮੈਨੂੰ ਸਮਝ ਨਾ ਆਵੇ ਮੈਂ ਇੱਥੋਂ ਦੌੜਾ ਕਿਸ ਤਰ੍ਹਾਂ ਹੁਣ ਉੱਠ ਕੇ ਕਿ ਉਹ ਕੀ ਕਹਿੰਦੇ ਇੱਥੇ ਹੀ ਅਸੀਂ ਗਏ ਸਾਂ ਸਿਨੇਮਾ 'ਚ ਇੱਕ, ਤੇ ਉਹ ਐਸੇ ਮਨਾਜ਼ਰ ਆ ਰਹੇ ਸਨ ਨਾ, ਤੇ ਉਹ ਮੇਰੇ ਨੂੰ ਬੈਠਣਾ ਮੁਸ਼ਕਿਲ ਹੋ ਰਿਹਾ ਸੀ, ਫੈਮਿਲੀ ਨਾਲ ਦੇਖਣਾ ਮੁਸ਼ਕਿਲ ਹੋ ਰਿਹਾ ਸੀ। ਉਸ ਤੋਂ ਬਾਅਦ ਮੈਂ ਤੌਬਾ ਕਰ ਲਈ, ਮੈਂ ਕਿਹਾ ਕਦੀ ਵੀ ਮੈਂ ਫਿਲਮ ਨਹੀਂ ਦੇਖਣੀ ਫੈਮਿਲੀ ਨਾਲ ਜਾ ਕੇ ਇਸ ਤੋਂ, ਕਿਉਂਕਿ ਤੁਸੀਂ ਉੱਥੋਂ ਉੱਠ ਹੀ ਨਹੀਂ ਸਕਦੇ, ਫਰਾਰ ਹੀ ਨਹੀਂ ਹੋ ਸਕਦੇ, ਤੇ ਤੁਹਾਡੀ ਫਿਲਮ ਦੇਖਣ ਦਾ ਕੀ ਫਾਇਦਾ। ਐਸੇ ਸੀਨਸ ਆ ਜਾਂਦੇ ਨੇ ਕਿ ਤੁਸੀਂ ਅਗਰ ਫੈਮਿਲੀ ਨਾਲ ਬੈਠੇ ਹੋ ਉਹ ਡੁੱਬ ਕੇ ਮਰਨ ਦਾ ਮੁਕਾਮ ਲੱਗਦਾ ਵੇ ਤੁਹਾਨੂੰ, ਤੇ ਜਿਵੇਂ ਬਹੁਤ ਮੁਸ਼ਕਿਲ ਲੱਗਦਾ ਵੇ। ਇਸ ਤੋਂ ਫਿਰ ਮੈਂ ਨਹੀਂ ਹੁਣ ਚਾਹੁੰਦੀ ਫਿਲਮ ਦੇਖਣ ਵਾਸਤੇ। ਬੱਚੇ ਕਿੰਨਾ ਵੀ ਕਦੀ ਕਹਿਣ, ਬੱਚੀਆਂ ਆਉਂਦੀਆਂ ਨੇ ਕਿ ਚਲੇ, ਪਿਛਲੇ ਸਾਲ ਆਇਮਾ ਹੋਰੀ ਆਏ ਸਨ, ਬਹੁਤ ਬੱਚੀਆਂ ਗਈਆਂ ਕਿ ਚਲੇ। ਮੈਂ ਕਹਿੰਦੀ ਫਿਲਮ ਨਹੀਂ ਮੈਂ ਦੇਖਣੀ, ਬਾਕੀ ਜੋ ਤੁਸੀਂ ਕਹੋਗੇ ਮੈਂ ਹਰ ਜਗ੍ਹਾ ਤੁਹਾਡੇ ਨਾਲ ਜਾਵਾਂਗੀ। ਤੇ ਭਾਵੇਂ ਮੇਰੇ ਗੋਡੇ 'ਚ ਫਾਲਟ ਹੈ ਪਰ ਫਿਰ ਵੀ ਮੈਂ ਹਰ ਜਗ੍ਹਾ ਨਾਲ ਚਲੀ ਜਾਂਦੀ ਹਾਂ ਕਿ ਬੱਚਿਆਂ ਦਾ ਉਹ ਨਾ ਹੋਵੇ। ਪਰ ਇਹ ਵੀ ਕਿ ਨਹੀਂ, ਮੈਂ ਹੁਣ ਫਿਲਮ ਦੇਖਣ ਨਹੀਂ ਜਾਂਦੀ, ਮੇਰਾ ਦਿਲ ਹੀ ਨਹੀਂ ਕਰਦਾ ਕਿ ਹੁਣ ਉਹ ਫਿਲਮਾਂ ਨਹੀਂ ਰਹੀਆਂ। ਹੁਣ ਉਹ ਸਾਫ ਸੁਥਰੀ ਫਿਲਮ ਦੇ ਜ਼ਮਾਨੇ ਖਤਮ ਹੋ ਗਏ, ਜਦੋਂ ਇੰਨੀਆਂ ਅੱਛੀਆਂ ਸਟੋਰੀਆਂ ਤੇ ਫਿਲਮ ਬਣਦੀਆਂ ਸਨ ਕਿ ਘਰੇਲੂ ਸਟੋਰੀ ਹੋਣੀ ਜਾਂ ਥੋੜ੍ਹਾ ਬਹੁਤ ਰੋਮਾਂਸ ਵੀ ਦਿਖਾਉਂਦੇ ਸਨ, ਤੇ ਉਹ ਚੱਜ ਤਰੀਕੇ ਦਾ ਰੋਮਾਂਸ ਹੁੰਦਾ ਸੀ ਕਿ ਚਲੋ ਹੀਰੋਇਨ ਵਿਚਾਰੀ ਆਸਾ ਨੱਚ ਕੇ ਪਾਗਲ ਹੋਈ ਹੁੰਦੀ ਸੀ, ਖੇਤਾਂ ਵਿੱਚ ਨੱਚ ਰਹੀ ਹੈ, ਉਹਨੂੰ ਪਤਾ ਹੀ ਨਹੀਂ ਕਿ ਕਿੱਥੇ ਮੈਂ ਕੋਈ ਨੱਚ ਰਹੀ ਹਾਂ। ਉਹ ਨੱਚ ਰਹੀ ਹੈ ਤੇ ਝੁਮਕੇ ਆਪਣੇ ਹਿਲਾ ਕੇ ਦਿਖਾ ਦਿੰਦੀ ਸੀ, ਤੇ ਹੀਰੋ ਵੀ ਐਸਾ ਵਾਲ ਐਸਾ ਕਰਕੇ ਤੇ ਕਰ ਦਿੰਦਾ ਸੀ, ਤੇ ਚਲੋ ਵੀ ਅੱਲਾ ਅੱਲਾ ਤੇ ਖੈਰ ਸੱਲਾ।
ਤੇ ਇਸ ਤਰ੍ਹਾਂ ਫਿਰ ਉਹ ਫਿਲਮ ਜਿਹੜੀ ਹੁੰਦੀ ਹੈ ਨਾ ਅਸੀਂ ਦੇਖ ਲੈਂਦੇ ਸਾਂ। ਲੇਕਿਨ ਅੱਜ ਕੱਲ੍ਹ ਦੀ ਫਿਲਮ ਨਹੀਂ ਦੇਖੀ ਜਾ ਸਕਦੀ। ਤੇ ਚਲੋ ਵੀ ਅੱਜ ਤਾਂ ਮੈਂ ਤੁਹਾਨੂੰ ਬੜੇ ਹੀ ਗਾਣੇ ਸੁਣਾ ਦਿੱਤੇ ਜੋ ਜੋ ਮੈਨੂੰ ਯਾਦ ਆਏ ਨਾ ਫਿਲਮ ਦੇ ਹਵਾਲੇ ਦੇ ਨਾਲ। ਤੇ ਮੇਰੇ ਕੋਲ ਕਾਫੀ ਅਸੀਂ ਅਜੇ ਗੱਲ ਕਰ ਲਈਏ, ਗੱਲਾਂ ਤਾਂ ਬਹੁਤ ਹੋ ਸਕਦੀਆਂ ਨੇ, ਹੋਏ ਬੜੀ ਲੰਬੀ ਹੋ ਜਾਂਦੀ ਮੇਰੀ ਵੀਡੀਓ। ਤੇ ਚਲੋ ਹੁਣ ਅਸੀਂ ਕੱਲ VCR ਦੇ ਹਵਾਲੇ ਨਾਲ ਜਾਂ ਉਹਦੇ ਹਵਾਲੇ ਨਾਲ ਟੈਲੀਵਿਜ਼ਨ ਦੇ ਹਵਾਲੇ ਨਾਲ ਗੱਲ ਕਰਾਂਗੇ। ਮੈਂ ਥੋੜ੍ਹਾ ਖੁਲਾਸਾ ਸਮੇਟ ਦਿੱਤਾ ਵੇ ਕਿ ਚਲੋ ਕਿਉਂਕਿ ਇਹ ਗੱਲਾਂ ਤਾਂ ਇੰਨੀਆਂ ਨੇ, ਇੰਨਾ ਬੜਾ ਇੱਕ ਦੌਰ ਹੈ ਕਿ ਉਹ ਇਹਦੇ ਵਿੱਚ ਵੀ ਫਿਰ ਬੜਾ ਹੁੰਦਾ ਸੀ, ਬਾਅਦ ਬੱਚਿਆਂ ਨੂੰ ਡਾਂਟ ਪੈਂਦੀ ਹੁੰਦੀ ਸੀ, ਮੁੰਡਿਆਂ ਨੂੰ ਸਪੈਸ਼ਲੀ ਕਿ ਕਿਉਂ ਗਏ ਹੋ ਤੁਸੀਂ ਫਿਲਮ ਦੇਖਣ ਵਾਸਤੇ। ਉਹ ਬੜਾ ਹੁੰਦਾ ਸੀ, ਬਹੁਤ ਹਰ ਸਟੋਰੀ ਅਲੱਗ ਹੈ, ਪਰ ਇਹ ਵੀ ਕਿ ਚਲੋ ਉਹ ਇੱਕ ਦੌਰ ਸੀ, ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ, ਲੋਕ ਦੇਖ ਹੀ ਲੈਂਦੇ ਨੇ, ਜ਼ਮਾਨਾ ਗੁਜ਼ਰ ਹੀ ਜਾਂਦਾ ਵੇ ਤੇ ਆਪਣੇ ਸ਼ੌਕ ਰੁੜ ਖੁੜ ਕੇ ਪੂਰੇ ਹੋ ਹੀ ਜਾਂਦੇ ਨੇ। ਅੱਜ ਕੱਲ੍ਹ ਜਿੰਨੇ ਨਹੀਂ, ਚਲੋ ਕੁਛ ਤੇ ਅਸੀਂ ਵੀ ਸ਼ੌਕ ਪੂਰੇ ਕੀਤੇ ਨੇ। ਤੇ ਇੱਕ ਜ਼ੇਬਾ ਦਾ ਗਾਣਾ ਮੈਨੂੰ ਯਾਦ ਆ ਗਿਆ, ਉਹ ਵੀ ਬੜਾ ਮਸ਼ਹੂਰ ਹੋਇਆ ਸੀ। ਗਾਣੇ ਤਾਂ ਬਹੁਤ ਬਹੁਤ ਮਸ਼ਹੂਰ ਨੇ। अकेले न जाना हमें छोड़ कर तुम, तुम्हारे बिना फिर हम भला क्या जिएंगे, अकेले न जाना। ਤੇ ਉਹ ਫਿਰ ਨਾਲ ਮਿਊਜ਼ਿਕ ਵੱਜਦਾ ਸੀ, ਉਹ ਵਿਚਾਰੀ ਵਿਸਾਖੀਆਂ ਦੇ ਉੱਪਰ ਹੁੰਦੀ ਹੈ ਤੇ ਉੱਪਰ ਬੜਾ ਲੋਕਾਂ ਨੇ ਉਹ ਗਾਣਾ ਇੰਨਾ ਮਸ਼ਹੂਰ ਹੋਇਆ ਸੀ। बहुत दुख दिए हैं हमें जिंदगी ने, हमें और गम तुम दे के जाओ। ते कुछ कुछ मैं बोलनी हाँ। ते निगाहों की सहमी हुई इल्तिजाए सदा दे रही है कि अब लौट आओ, वो दुख वो दासी ये आंसू ये आहें, चले आओ मिलने तुम्ही को पुकारा। लो भी आखिर तो बेड़ा गर्क बिल्कुल ही कर गई है, भुल गई है मैं। लेकिन गाना बड़ा ज़बरदस्त सी, ਮਾਲਾ ਦੀ ਆਵਾਜ਼ ਸੀ ਔਰ ਬੜੀ ਧੁੰਮਾਂ ਪੈ ਗਈਆਂ, ਇੰਨੀਆਂ ਧੁੰਮਾਂ ਪੈਂਦੀਆਂ ਸਨ ਗਾਣਿਆਂ ਦੇ ਹਿਸਾਬ ਦੇ ਨਾਲ ਫਿਲਮ ਜਿਹੜਾ ਬਹੁਤ ਅੱਛੀ ਸੀ। ਬਹਰਹਾਲ ਚਲੋ ਹੁਣ ਮੈਂ ਤਾਂ ਅੱਜ ਖਾਸਾ ਤੇ ਤੁਹਾਨੂੰ ਘੋਲ ਘਾਲ ਕੇ ਮੈਂ ਸੁਣਾ ਦਿੱਤੀਆਂ ਨੇ ਸਾਰੀਆਂ ਚੀਜ਼ਾਂ। ਤੇ ਜਿਹੜਾ ਇੱਕ ਪਤਾ ਨਹੀਂ ਕਿਹਨੇ ਕਮੈਂਟ ਲਿਖਿਆ ਕਿ ਤੁਹਾਡੀ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ ਕਿ ਤੁਸੀਂ ਜਿਹੜਾ ਉਹ ਮਤਲਬ ਸਿੱਧੇ ਤਰੀਕੇ ਨਾਲ ਕਰਦੇ ਹੋ, ਕੋਈ ਗੱਲ ਛੁਪਾਉਂਦੇ ਨਹੀਂ। ਤੇ ਉਹ ਗੱਲ ਤੇ ਆਈਏ, ਮੈਂ ਅਗਰ ਲਿਖ ਲਵਾਂ ਜਿਹੜਾ ਕਿਸੇ ਕਾਗਜ਼ ਦੇ ਉੱਪਰ ਕਿ ਮੈਂ ਲਿਖ ਲਵਾਂ, ਮੈਂ ਕਹਿਣਾ, ਹਾਲਾਂਕਿ ਮੈਂ ਤੁਹਾਡੇ ਕਮੈਂਟ ਹੀ ਅਗਰ ਲਿਖ ਲਵਾਂ ਮੇਰੇ ਕੋਲ ਪੜ੍ਹੇ ਹੀ ਨਹੀਂ ਜਾਂਦੇ, ਇੰਨੀ ਭੈੜਾ ਮੇਰਾ ਹੋਵੇ ਨਾ ਕਿ ਬਸ ਜੋ ਮੇਰੇ ਜ਼ੇਨ 'ਚ ਆਉਂਦਾ ਮੈਂ ਕਹਿ ਦਿੰਦੀ ਹਾਂ। ਤੇ ਇਸ ਤਰ੍ਹਾਂ ਫਿਰ ਮੈਨੂੰ ਨਾ ਬੜਾ ਲਿਖ ਕੇ ਕਰਨਾ ਮੁਸ਼ਕਲ ਹੈ ਨਾ। ਮੈਂ ਇੱਕ ਟੌਪਿਕ ਲਿਖ ਸਕਦੀ ਹਾਂ ਨਾ, ਇੱਕ ਟੌਪਿਕ ਸੋਚ ਲੈਂਦੀ ਹਾਂ ਕਿ ਅੱਜ ਮੈਂ ਫਿਲਮ ਦੇ ਹਵਾਲੇ ਨਾਲ ਗੱਲ ਕਰਨੀ, ਬਸ ਫਿਰ ਜੋ ਤੇਰੇ ਦੀ ਆਦਤ ਅਸੀਂ ਕਹੀ ਜਾਂਦੇ ਹਾਂ ਤੇ ਤੁਸੀਂ ਸੁਣੀ ਜਾਂਦੇ ਹੋ। ਤੇ ਇਹ ਤਾਂ ਹੋਰ ਕੀ ਚਾਹੀਦਾ ਕਿ YouTube ਵੇੜਾ ਆ ਕੇ ਤੁਸੀਂ ਬੈਠਦੇ ਹੋ, ਤੁਸੀਂ ਜ਼ਰੂਰ ਆਪਣੀਆਂ ਯਾਦਾਂ ਸ਼ੇਅਰ ਕਰਿਓ ਕਿ ਤੁਸੀਂ ਉਸ ਜ਼ਮਾਨੇ 'ਚ ਫਿਲਮ ਦੇਖਦੇ ਸਾਂ, ਜ਼ਰੂਰ ਦੇਖੀ ਹੋਣੀ, ਹਰ ਇੱਕ ਨੇ ਜ਼ਰੂਰ ਦੇਖੀ ਹੋਣੀ ਹੈ। ਤੇ ਦੇਖੀਏ ਤੇ ਕਿਹੜੀ ਫਿਲਮ ਤੁਹਾਨੂੰ ਸਾਰਿਆਂ ਤੋਂ ਅੱਛੀ ਲੱਗੀ, ਜਾਂ ਤੁਹਾਨੂੰ ਅਦਾਕਾਰਾ ਜਾਂ ਅਦਾਕਾਰ ਕੌਣ ਪਸੰਦ ਸੀ, ਜਾਂ ਫਿਰ ਤੁਹਾਨੂੰ ਗਾਣਾ ਕਿਹੜਾ ਪਸੰਦ ਸੀ, ਨੂਰ ਜਹਾਂ ਪਸੰਦ ਸੀ, ਮਹਿਦੀ ਹਸਨ ਦੇ ਗਾਣੇ ਜ਼ਬਰਦਸਤ, ਮਹਿਦੀ ਹਸਨ ਦੀ ਗਾਣੇ ਬੜੇ ਜ਼ਬਰਦਸਤ ਸਨ, ਗਜ਼ਲਾਂ ਔਰ ਉਹਨਾਂ ਦੇ ਗਾਣੇ, ਉਹਨਾਂ ਦੀ ਆਵਾਜ਼ ਵੀ ਬੜੀ ਜ਼ਬਰਦਸਤ ਸੀ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਤੁਸੀਂ ਜ਼ਰੂਰ ਆਪਣੇ ਕਮੈਂਟ 'ਚ ਦੱਸਿਓ ਕਿ ਤੁਹਾਨੂੰ ਕਿਹੜੇ ਗਾਣੇ ਪਸੰਦ ਸਨ, ਕਿਹੜਾ ਅਦਾਕਾਰ ਪਸੰਦ ਸੀ, ਕਿਸ ਤਰ੍ਹਾਂ ਫਿਲਮ ਦੇਖਦੇ ਸੋ, ਚੋਰੀ ਦੇਖਦੇ ਸੋ ਜਾਂ ਘਰ ਵਾਲੇ ਦੀ ਇਜਾਜ਼ਤ ਨਾਲ ਦੇਖਦੇ ਸੋ, ਜਾਂ ਫਿਰ ਕੀ ਕਹਿੰਦੇ ਨੇ ਬਾਹਮੀ ਰਜ਼ਾਮੰਦੀ ਸੇ ਦੇਖਦੇ थे। ਤੇ ਉਹ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ ਤੁਸੀਂ, ਜਾਂ ਤੁਸੀਂ ਅੱਜ ਫਿਲਮਾਂ ਦੇਖਦੇ ਹੋ, ਤੁਹਾਨੂੰ ਪਸੰਦ ਨੇ ਅੱਜ ਦੀਆਂ ਫਿਲਮਾਂ ਕਿ ਨਹੀਂ। ਤੇ ਫਿਰ ਅਸੀਂ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ ਅਸੀਂ ਕਰਾਂਗੇ ਇਨਸ਼ਾਅੱਲਾ। ਅਸੀਂ ਟੈਲੀਵਿਜ਼ਨ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ ਤੇ ਅਸੀਂ ਕੀ ਕਹਿੰਦੇ ਨੇ VCR ਦੇ ਹਵਾਲੇ ਨਾਲ ਵੀ ਗੱਲ ਕਰਾਂਗੇ, ਰੇਡੀਓ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ। ਤੇ ਲੋ ਵੀ ਇੱਕ ਦਫਾ ਫਿਰ ਦੇਖ ਲੈ, ਦੀਦਾਰ ਕਰ ਲੈ, ਦੀਦਾਰ ਸ਼ਰੀਫ ਕਰ ਲਓ ਸੋਹਣੀ ਦਾਲ ਦਾ। ਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।